ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 11 ਜਨਵਰੀ 2021 28 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਹੈ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਰੱਬ ਅੱਗੇ ਔਰ ਅੱਲਾਹ ਤਾਲਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਜਿੰਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਇਸੇ ਤਰ੍ਹਾਂ ਟੀਵੀ 84 ਦੇ ਨਾਲ ਜੁੜੇ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਜੋ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ ਉਹ ਹੈ ਕਿਸਾਨਾਂ ਦਾ ਮੁੱਦਾ, ਕਿਸਾਨਾਂ ਦਾ ਸੰਘਰਸ਼ ਜੋ ਦਿੱਲੀ ਦੇ ਵਿੱਚ 1.5 ਮਹੀਨੇ ਤੋਂ ਚੱਲ ਰਿਹਾ ਹੈ। ਸੋ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਹੁਣ ਇੱਕ ਅਹਿਮ ਦੌਰ ਵਿੱਚ ਜਿਹੜਾ ਹੈ ਉਹ ਦਾਖਲ ਹੋ ਗਿਆ ਹੈ। ਮੋਦੀ ਹਕੂਮਤ ਨੇ ਸੁਪਰੀਮ ਕੋਰਟ ਨੂੰ ਇੱਕ ਢਾਲ ਵਜੋਂ ਵਰਤਦਿਆਂ ਸੰਘਰਸ਼ ਨੂੰ ਲੀਹੋਂ ਲਾਉਣ ਦਾ ਅਖੀਰਲਾ ਜਿਹੜਾ ਹੈ ਉਹ ਹਥਿਆਰ ਵਰਤਿਆ ਹੈ। ਅੱਜ ਸੁਪਰੀਮ ਕੋਰਟ ਸਾਹਮਣੇ ਹੋਈ ਸੁਣਵਾਈ ਵਿੱਚ ਇਹ ਸਾਹਮਣੇ ਆਇਆ ਹੈ ਕਿ ਸੁਪਰੀਮ ਕੋਰਟ ਇਹਨਾਂ ਕਾਨੂੰਨਾਂ ਨੂੰ ਕੁਝ ਦਿਨਾਂ ਲਈ ਜਾਂ ਕਹਿ ਲਓ ਕੁਝ ਸਮੇਂ ਲਈ ਸਸਪੈਂਡ ਕਰੇਗਾ ਅਤੇ ਫਿਰ ਕੋਈ ਸਾਂਝੀ ਕਮੇਟੀ ਬਣਾ ਕੇ ਮਸਲੇ ਦਾ ਹੱਲ ਕੱਢੇਗਾ। ਸੋ ਕਿਸਾਨ ਜਥੇਬੰਦੀਆਂ ਵੱਲੋਂ ਸੁਪਰੀਮ ਕੋਰਟ ਦੇ ਇਸ ਮੂਵ ਨੂੰ ਨਕਾਰਨ ਦਾ ਫੈਸਲਾ ਲਿਆ ਗਿਆ ਹੈ। ਇਸ ਵਿਸ਼ੇ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਦੁਨੀਆ ਭਰ 'ਚ ਬੈਠੀ ਸਿੱਖ ਕੌਮ, ਦੋਨੋਂ ਪੰਜਾਬਾਂ ਦੇ ਵਾਸੀ, ਉਹਨਾਂ ਦੀਆਂ ਨਜ਼ਰਾਂ ਦਿੱਲੀ ਵੱਲ ਟਿਕੀਆਂ ਹੋਈਆਂ ਨੇ ਜੀ। ਸੁਪਰੀਮ ਕੋਰਟ ਦੇ ਵਿੱਚ ਅੱਜ ਯਾਨੀ ਕਿ ਮੰਡੇ, ਜਿੱਥੇ ਕਿ ਹੁਣ ਟਿਊਜ਼ਡੇ ਦੀ ਮਾਰਨਿੰਗ ਸ਼ੁਰੂ ਹੋ ਚੁੱਕੀ ਹੈ, ਮੰਡੇ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਸੁਣਵਾਈ ਕੀਤੀ ਔਰ ਕਿਵੇਂ ਇੱਕ ਫਾਈਨਲ ਜਿਹੜਾ ਅਸੀਂ ਲਗਾਤਾਰਤਾ ਨਾਲ ਕਹਿੰਦੇ ਰਹੇ ਕਿ ਸੁਪਰੀਮ ਕੋਰਟ ਇੱਕ ਢਾਲ ਵਜੋਂ ਮੋਦੀ ਹਕੂਮਤ ਵਰਤੇਗੀ, ਹਥਿਆਰ ਵੀ ਤੇ ਢਾਲ ਵੀ। ਵੈਸੇ ਅੱਜ ਇੱਕ ਕਿਸਾਨ ਨੇਤਾ ਨੇ ਇਸ ਨੂੰ ਹਨੀ ਟਰੈਪ ਕਿਹਾ ਕਿ ਸੁਪਰੀਮ ਕੋਰਟ ਮੋਦੀ ਸਰਕਾਰ ਦਾ ਹਨੀ ਟਰੈਪ ਹੈ ਫਸਾਉਣ ਲਈ। ਮੈਨੂੰ ਵੀ ਇਹ ਲਫ਼ਜ਼ ਚੰਗਾ ਲੱਗਾ ਔਰ ਇਸ ਦੀ ਵੀ ਮੈਂ ਗੱਲ ਕਰਾਂਗਾ ਕਿ ਹਨੀ ਟਰੈਪ ਹੁੰਦਾ ਕੀ ਹੈ ਤੇ ਸੁਪਰੀਮ ਕੋਰਟ ਨੇ ਕਿਵੇਂ ਆਪਣੀਆਂ ਪ੍ਰੋਸੀਡਿੰਗਸ ਦੇ ਵਿੱਚ, ਜਿਵੇਂ ਸਾਡੇ ਉਸ ਪੇਂਡੂ ਕਲਚਰ ਦੇ ਵਿੱਚ ਫੱਫੇ ਕੁੱਟਣੀਆਂ ਗੱਲਾਂ ਕਰਦੀਆਂ ਔਰ ਕਿਵੇਂ ਹੇਜ ਜਤਾਉਂਦੀਆਂ, ਪਰ ਇਹ ਪਤਾ ਹੁੰਦਾ ਹੈ ਵੀ ਫੱਫੇ ਕੁੱਟਣੀ ਦਾ ਅਲਟੀਮੇਟ ਜਿਹੜਾ ਹੈ ਉਹ ਸਾਰੇ ਚੋਂ ਕੀ ਕੱਢਣਾ ਚਾਹੁੰਦੇ। ਸੋ ਇਹ ਜਿਹੜੀ ਫਾਫਾਂ ਬਣੀ ਹੈ ਸੁਪਰੀਮ ਕੋਰਟ ਫੱਫੇ ਕੁੱਟਣੀ, ਇਹਦੀ ਵੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਣੇ ਇਸ ਅਡਾਪਟਡ ਮੁਲਕ ਦੀ ਗੱਲ ਕਰੀਏ, ਅਮਰੀਕਾ ਦੀ, ਕਿਉਂਕਿ ਜੋ ਹਾਲਾਤ ਇੱਥੇ ਖਾਸ ਤੌਰ ਤੇ ਜੋ ਕੁਛ ਕੈਪੀਟਲ ਹਿੱਲ ਤੇ ਹੋਇਆ ਔਰ ਜਿੰਨਾ ਕੁ ਇਮੀਡੀਏਟ ਬਾਅਦ ਸਾਹਮਣੇ ਆਇਆ ਸੀ ਉਸ ਤੋਂ ਵੀ ਵੱਧਤਰ ਪਿਕਚਰ ਸਾਹਮਣੇ ਆ ਰਹੀ ਹੈ। ਬੇਸ਼ੱਕ ਇਸ ਵੇਲੇ FBI ਕੋਲ 50,000 ਤੋਂ ਜ਼ਿਆਦਾ ਟਿਪਸ ਨੇ ਡਿਜੀਟਲ ਦੇ, ਜਿਹੜੀਆਂ ਅੱਡ-ਅੱਡ ਉਹਨਾਂ ਨੇ ਵੀਡੀਓਜ਼ ਪਿਕਚਰਸ ਦੂਸਰਿਆਂ ਤੋਂ ਲਈਆਂ, ਲੇਕਿਨ ਜਿਵੇਂ ਦੋਨੋਂ ਹੀ ਪਾਰਟੀਆਂ ਦੇ ਆਫਿਸਿਸ ਦੇ ਵਿੱਚ ਪਾਈਪ ਬੌਂਬਸ ਲਾਉਣਾ, ਉਸ ਬਾਰੇ ਉਹਨਾਂ ਨੇ ਜਿਹੜਾ ਈਵਨ $50,000 ਦਾ ਇਨਾਮ ਵੀ ਅਨਾਊਂਸ ਕੀਤਾ ਉਸ ਦੀ ਟਿਪ ਲਈ। ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ, 80 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ। ਕਿਉਂਕਿ ਗੱਲ ਇਕੱਲੀ ਇਹ ਨਹੀਂ ਹੈ ਕਿ ਅੰਦਰ ਜਾ ਕੇ ਉਹਨਾਂ ਨੇ ਕੀ ਕੀਤਾ ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ
ਕਈ ਫਾਈਲਾਂ ਗਾਇਬ ਨੇ, ਰਿਕਾਰਡ ਗਾਇਬ ਨੇ, ਔਰ ਹੋਰ ਕੀ ਡੈਮੇਜ ਹੋਇਆ ਹੈ ਜਾਂ ਅੰਦਰ ਕੋਈ ਬੱਗ ਤਾਂ ਨਹੀਂ ਛੱਡੇ ਹੈ। ਲੇਕਿਨ ਜਿਹੜੀ ਇਸ ਤੋਂ ਵੀ ਵਰੀਸਮ ਗੱਲ, ਕਿਉਂਕਿ ਜਿਹੜੇ ਵੀ ਇਸ ਕਿਸਮ ਦੀ ਪਲੈਨਿੰਗ ਕਰਦੇ ਨੇ, ਇਹ ਨਹੀਂ ਹੈ ਕਿ ਆਫ ਇਟਸ ਓਨ ਟਰੰਪ ਨੇ ਪ੍ਰਾਊਡ ਬॉयਜ਼ ਨੂੰ ਵਾਸ਼ਿੰਗਟਨ 'ਚ ਸੱਦਿਆ, ਉਹ ਪਹੁੰਚ ਗਏ ਉਹਨਾਂ 'ਚ। ਈਵਨ ਇਹ ਵੀ ਡਿਸਟਰਬਿੰਗ ਪਾਰਟ ਆਇਆ ਕਿ ਲਾਅ ਮੇਕਰ ਵੈਸਟ ਵਰਜੀਨੀਆ ਦਾ ਨਵਾਂ ਇਲੈਕਟ ਹੋਇਆ ਜਿਹੜਾ ਰਿਪਰੈਜ਼ੈਂਟੇਟਿਵ ਹੈ, ਉਹ ਵੀ ਈਵਨ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਆਫ ਡਿਊਟੀ ਪੁਲਿਸਮੈਨ, ਆਰਮੀ ਵੈਟਰਨ, ਔਰ ਇਸ ਸਾਰੇ ਨੇ ਤਾਂ ਫਿਕਰਮੰਦੀ ਕੀਤੀ। ਪਰ ਜਿਹੜਾ ਹੁਣ ਦੂਸਰਾ FBI ਦੇ ਸਾਹਮਣੇ ਜਿਨ੍ਹਾਂ ਦੇ ਕੋਲ ਇਹ ਉਹਨਾਂ ਦੀ ਖੁਫੀਆ ਜਾਣਕਾਰੀ ਵੀ ਆਈ ਹੈ ਜਦੋਂ ਕਿ, ਔਰ ਇਹ ਅੱਜ ਦੀ ਮੇਨ ਖਬਰ ਹੈ ਇਹਨਾਂ ਦੇ ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆ ਦੀ ਵੀ, ABC ਨੇ ਇਹਨੂੰ ਨਿਊਜ਼ ਨੂੰ ਪਹਿਲਾਂ ਬ੍ਰੇਕ ਕੀਤਾ ਕਿ FBI ਵਾਰਨਸ ਆਫ ਪਲਾਨਸ ਫॉर ਆਰਮਡ ਪ੍ਰੋਟੈਸਟ ਐਟ ਆਲ 50 US ਸਟੇਟ ਕੈਪੀਟਲਸ ਨੈਕਸਟ ਵੀਕ। ਕਿ ਕਿਉਂਕਿ 20 ਤਰੀਕ ਨੂੰ ਜਿਹੜੀ ਹੈ ਓਥ ਟੇਕਿੰਗ ਹੋਣੀ ਹੈ ਬਾਈਡਨ ਦੀ। ਸੋ ਇੱਕ ਤਾਂ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਵਾਸ਼ਿੰਗਟਨ ਦਾ ਫਿਕਰ ਹੈ ਕਿ ਕਿਵੇਂ ਇਹ ਓਥ ਟੇਕਿੰਗ ਬੇਸ਼ੱਕ ਬੜਾ ਲੋ ਕੀ ਰੱਖਣਗੇ, ਪਰ ਉਹਦੇ 'ਚ ਸੇਫਟੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਦੀ ਜਾਂ ਓਵਰਆਲ ਵੀ ਜਿਹੜੇ ਪਾਰਟਿਸਪੈਂਟ ਨੇ ਕਿ ਉੱਥੇ ਵਾਇਲੈਂਸ ਨਾ ਹੋਵੇ। ਪਰ ਉਸ ਤੋਂ ਇਲਾਵਾ ਵੀ ਜਿਹੜੇ ਇਹਨਾਂ ਦੇ ਕੋਲ ਜਾਣਕਾਰੀ ਹੈ ਕਿ ਇਹ ਜਿਹੜੀਆਂ ਪਲਾਨਸ ਉਹਨਾਂ ਨੂੰ ਪਤਾ ਲੱਗੀਆਂ ਨੇ ਕਿ ਅਮਰੀਕਾ ਦੀਆਂ 50 ਸਟੇਟਾਂ ਦੀਆਂ ਕੈਪੀਟਲਸ ਦੇ ਵਿੱਚ ਉਸ ਦਿਨ ਹਥਿਆਰਬੰਦ ਲੋਕਾਂ ਵੱਲੋਂ ਜਿਹੜੇ ਨੇ ਪ੍ਰੋਟੈਸਟ ਕੀਤੇ ਜਾਣੇ ਨੇ। ਔਰ ਇਹ ਜਿਹੜਾ ਉਹਨਾਂ ਦਾ ਇੰਟਰਨਲ FBI ਬੁਲੇਟਿਨ ਹੈ, ਉਹਨਾਂ ਨੇ ਇਹ ਵਾਰਨ ਕੀਤਾ ਕਿ ਆਰਮਡ ਪ੍ਰੋਟੈਸਟਸ ਆਰ ਬੀਇੰਗ ਪਲੈਨਡ ਐਟ ਆਲ 50 ਸਟੇਟ ਕੈਪੀਟਲਸ ਫਰੋਮ 16 ਜਨਵਰੀ ਥਰੂ ਐਟ ਲੀਸਟ 20th ਜਨਵਰੀ ਐਂਡ ਐਟ ਦ US ਕੈਪੀਟਲ ਫਰੋਮ 17th ਜਨਵਰੀ ਥਰੂ 20th ਜਨਵਰੀ। ਕਿ ਵਾਸ਼ਿੰਗਟਨ DC ਕੈਪੀਟਲ 'ਚ 17 ਤੋਂ 20 ਤੱਕ ਹੋਣੇ ਨੇ, ਲੇਕਿਨ ਬਾਕੀ ਸਾਰੀਆਂ 50 ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ 16 ਜਨਵਰੀ ਤੋਂ 20 ਜਨਵਰੀ ਤੱਕ ਹੋਣਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਬਹੁਤ ਵੱਡਾ ਇਸ ਵੇਲੇ ਲਾ ਐਨਫੋਰਸਮੈਂਟ ਏਜੰਸੀਜ਼ ਦੇ ਲਈ ਚੈਲੰਜ ਹੈ। ਔਰ ਉਹਨਾਂ ਨੇ ਈਵਨ ਜਿਹੜਾ ਨੈਸ਼ਨਲ ਗਾਰਡਸ ਔਰ ਦੂਸਰਿਆਂ ਨੂੰ ਵੀ ਉਹਨਾਂ ਨੇ ਕਿਹਾ ਵੀ ਆਰ ਕੀਪਿੰਗ ਏ ਲੁੱਕ ਅਕ੍ਰੋਸ ਦ ਐਂਟਾਇਰ ਕੰਟਰੀ ਟੂ ਮੇਕ ਸ਼ੋਰ ਦੈਟ ਵੀ ਆਰ ਮੋਨੀਟਰਿੰਗ and that our guards in every state are in close coordination with their local law enforcement agencies to provide any support requested। और इस ਅਸੀਂ ਦੇਖਿਆ ਕਿ ਵੀ ਇਫੈਕਟ ਇਹ ਹੈ ਕਿ ਟਵਿੱਟਰ ਨੇ ਕੰਪਲੀਟਲੀ ਬੈਨ ਕੀਤਾ ਪ੍ਰੈਜ਼ੀਡੈਂਟ ਟਰੰਪ ਨੂੰ, ਫੇਸਬੁੱਕ ਨੇ ਵੀ ਫੋਲੋ ਕੀਤਾ। ਔਰ ਤੁਸੀਂ ਇੰਪੈਕਟ ਦੇਖੋ ਕਿਉਂਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਫੋਲੋਅਰ ਸੀ ਉਹ ਟਰੰਪ ਦੇ ਟਵੀਟ ਅਕਾਊਂਟ 'ਤੇ ਸੀ ਕਿ ਇਹਨਾਂ ਦੇ ਟਵੀਟ ਦੇ ਜਿਹੜੇ ਸ਼ੇਅਰ ਨੇ ਉਹ 8% ਦੇ ਕਰੀਬ ਡਿੱਗ ਪਏ। ਔਰ ਈਵਨ ਫੇਸਬੁੱਕ ਦੇ ਵੀ 2% ਸ਼ੇਅਰ ਥੱਲੇ ਗਏ। ਔਰ ਨਾਲ ਦੀ ਨਾਲ ਟਰੰਪ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਡਿਫਰੈਂਟ ਪਲੇਟਫਾਰਮ ਖੜੇ ਕਰਾਂਗੇ ਜਿਹੜਾ ਆਪਣੀ ਗੱਲ ਕਹਿਣ ਦੇ ਲਈ। ਸੋ ਜ਼ਾਹਰ ਹੈ ਕਿ ਜਿਹੜੀ ਡਾਈ ਹਾਰਡ ਜਿਹਨੂੰ ਕਹਿੰਦੇ ਨੇ ਬਿਲਕੁਲ ਜਨੂਨੀ ਕਰਾਊਡ ਜਿਹੜੀ ਟਰੰਪ ਦੇ ਮਗਰ ਲੱਗੀ ਹੋਈ ਹੈ, ਜਿਨ੍ਹਾਂ ਨੇ ਇਹ ਸਾਰਾ ਪਾਰਟ ਸਾਹਮਣੇ ਲਿਆਂਦਾ ਜੋ ਕੈਪੀਟਲ ਦੇ ਵਿੱਚ ਹੋਇਆ, ਇਹ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਇਹ ਵਿਦਰ ਅਵੇ ਹੋਣ ਵਾਲੀ ਨਹੀਂ ਹੈ। ਇਹਨਾਂ ਨੇ ਜੇ ਇਸ ਕਿਸਮ ਦੀ FBI ਦੇ ਕੋਲ ਇਨਫੋਰਮੇਸ਼ਨ ਹੈ ਔਰ ਮੀਡੀਆ ਡਿਸਕਸ ਕਰ ਰਿਹਾ ਕਿ ਜੇ 50 ਸਟੇਟਾਂ ਦੀਆਂ ਕੈਪੀਟਲਸ ਦੇ ਵਿੱਚ ਜਿਹੜਾ ਹਥਿਆਰਬੰਦ ਪ੍ਰੋਟੈਸਟ ਹੋਣੇ ਨੇ, ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਵੀ ਜੇ ਵਾਇਲੈਂਸ ਹੁੰਦੀ ਹੈ, ਭਾਵੇਂ ਇੱਕ ਥਾਂ ਹੋਏ, 2 ਥਾਂ ਹੋਏ, ਉਸ ਦਾ ਫਿਰ ਇੱਕ ਚੇਨ ਰਿਐਕਸ਼ਨ ਬਣਦਾ। ਸੋ ਕੁੱਲ ਮਿਲਾ ਕੇ ਇਹਨੂੰ ਅਸੀਂ ਸਿਰਫ ਅਮਰੀਕਾ ਦਾ ਹੀ ਮਿਸਫੋਰਚੂਨ ਜਾਂ ਇਸ ਦਾ ਮੰਦਭਾਗ ਨਹੀਂ ਸਮਝਦੇ। ਅੱਜ ਵੀ ਡਿਸਕਸ਼ਨ ਹੋ ਰਹੀ ਸੀ ਇੱਕ ਗਰੁੱਪ ਦੇ ਅੰਦਰ, ਔਰ ਮੈਂ ਕਿਹਾ ਕਿ ਵੀ ਇਹ ਸਾਰੀ ਇਨਸਾਨੀਅਤ ਦੇ ਲਈ, ਕਿਉਂਕਿ ਅਮਰੀਕਾ ਬੀਕਨ ਆਫ ਹੋਪ, ਇੱਕ ਆਸ ਦਾ ਜਿਹੜੀ ਕਿਰਨ ਹੀ ਨਹੀਂ, ਜਿਹਨੂੰ ਤੁਸੀਂ ਦੇਖਦੇ ਹੋ ਕਿ ਭਾਈ ਇਸ ਦੇ ਉੱਤੇ ਇੱਕ ਵੱਡੀ ਰੌਸ਼ਨੀ ਹੈ, ਉਸ 'ਚੋਂ ਤੁਸੀਂ ਦੇਖਦੇ ਸੀ ਕਿ ਇੱਕ ਸਿਸਟਮ, ਇਹਦੇ ਬਾਵਜੂਦ ਸਿਵਲ ਵਾਰ ਵੀ, ਪਹਿਲਾਂ ਰੈਵੋਲੂਸ਼ਨਰੀ ਵਾਰ ਹੋਈ, ਸਲੇਵਰੀ ਵੀ ਰਹੀ, ਸਿਵਲ ਵਾਰ ਵੀ ਹੋਈ, 20th ਸੈਂਚਰੀ ਜੰਗਾਂ ਵੀ ਹੋਈਆਂ, ਪਹਿਲੀ ਜੰਗ, ਦੂਸਰੀ ਜੰਗ ਵੇਲੇ ਪਰਲ ਹਾਰਬਰ ਵਰਗੀ ਘਟਨਾ ਵਾਪਰੀ, ਕਰੋੜਾਂ ਲੋਕ ਪਹਿਲੇ ਵਰਲਡ ਵਾਰ ਤੋਂ ਬਾਅਦ ਜੰਗ ਦੇ ਵਿੱਚ ਔਰ ਸਪੈਨਿਸ਼ ਫਲੂ ਨਾਲ ਮਾਰੇ ਗਏ। ਫਿਰ ਅਮਰੀਕਾ ਦੇ ਵਿੱਚ 60s ਦਾ ਚੈਲੰਜ, ਵਿਤਨਾਮ ਵਾਰ, ਕੋਰੀਅਨ ਵਾਰ, ਜਿਹਦੇ 'ਚ 60 ਹਜ਼ਾਰ ਅਮਰੀਕਨ ਮਾਰੇ ਗਏ ਔਰ ਅਮਰੀਕਾ ਦੀ ਹਿਊਮਿਲੇਸ਼ਨ ਹੋਈ ਵਿਤਨਾਮ ਵਾਰ 'ਚ, ਔਰ 60 ਦੀ ਮੂਵਮੈਂਟ, ਸਿਵਲ ਲਿਬਰਟੀ ਮੂਵਮੈਂਟ। ਇਸ ਸਾਰੇ 'ਚੋਂ ਅਮਰੀਕਾ ਹਰ ਕਦਮ ਤੋਂ ਬਾਅਦ
ਸਟਰੋਂਗ ਹੋ ਕੇ ਨਿਕਲਿਆ 9/11 ਕਿ ਪਹਿਲੀ ਵਾਰ ਸੀ ਅਮਰੀਕਾ ਦੀ 300-400 ਸਾਲ ਦੀ ਹਿਸਟਰੀ 'ਚ ਕਿ ਮੇਨਲੈਂਡ ਦੇ ਅੰਦਰ 3000-4000 ਅਮਰੀਕਨ ਸਿਟੀਜ਼ਨ ਔਰ ਦੂਸਰੀ ਦੁਨੀਆ ਦੇ ਸਿਟੀਜ਼ਨ ਵੀ ਮਾਰੇ ਗਏ। ਲੇਕਿਨ ਉਹਦੇ 'ਚੋਂ ਵੀ ਅਮਰੀਕਾ ਉਹ ਸਾਰਾ ਨਿਕਲਿਆ। ਕੋਵਿਡ-19 ਜਿਹਦੇ 'ਚ ਅਸੀਂ ਦੇਖਦੇ ਹਾਂ ਕਿ 3 ਲੱਖ ਦੇ ਨੇੜੇ ਤੇੜੇ ਜਿਹੜੀ ਇਹ ਮੌਤਾਂ ਦੀ ਗਿਣਤੀ ਪਹੁੰਚ ਗਈ ਹੈ। ਔਰ ਇਸ ਸਾਰੇ ਕ੍ਰਾਈਸਿਸ 'ਚ ਅਜੇ ਤਾਂ ਇਸ ਗੱਲ ਦਾ ਫਿਕਰ ਸੀ ਜਾਂ ਫਿਕਰ ਹੈ ਕਿ ਕੋਵਿਡ-19 ਓਵਰ ਹੋਣ ਤੋਂ ਬਾਅਦ ਇਕੋਨਮੀ ਕਿਵੇਂ ਸਰਵਾਈਵ ਕਰੇਗੀ। ਤੇ ਆਲ ਆਫ ਏ ਸਡਨ ਇਹ ਜਿਹੜੀ ਟਰਾਂਸਫਰ ਆਫ ਪਾਵਰ ਹੈ ਉਹ ਇੰਨੀ ਜਿਹੜੀ ਹੈ ਕੁਮਰਸਮ ਬਣ ਗਈ ਕਿ ਬਿਲਕੁਲ ਅਨਸਰਟਨਟੀ ਹੈ। ਔਰ ਇਹਦੇ ਨਾਲ ਜਿਹੜੀਆਂ ਦੁਨੀਆ ਦੇ ਆਲਰੇਡੀ ਮੈਸਕੂਰੇਡ ਕਰ ਰਹੇ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਫਾਸ਼ਿਸਟ ਹਕੂਮਤਾਂ, ਖਾਸ ਤੌਰ 'ਤੇ ਭਾਰਤ ਦੇ ਕੰਟੈਕਸਟ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਇੱਥੇ ਕੋਈ ਵੀ ਮਾਹੌਲ ਵਿਗੜਦਾ ਤੇ ਜਿਹੜਾ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਹੈ ਕਿ ਭਾਈ ਹੁਣ ਤਾਂ ਕੋਈ ਚੈੱਕ ਨਹੀਂ ਹੈ ਕਿੱਥੇ ਉਹ ਅਮਰੀਕਾ ਹਿਊਮਨ ਰਾਈਟਸ ਦਾ ਚੈਂਪੀਅਨ ਇੰਟਰਨੈਸ਼ਨਲ ਲੈਵਲ 'ਤੇ ਇਹ ਮੂਵ ਕਰਨ ਵਾਲਾ ਕਿ ਜੀ ਹਿਊਮਨ ਰਾਈਟਸ ਵਾਇਲੇਸ਼ਨ ਜਿੱਥੇ ਹੁੰਦੀਆਂ ਉੱਥੇ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ। ਦੁਨੀਆ ਦੇ ਵਿੱਚ ਜਿਹੜਾ ਇਸ ਕਿਸਮ ਦੀ ਮੂਵ ਜਿਹੜੀ ਹੈ ਉਸ ਨੂੰ ਖੜੀ ਕਰਨ ਵਾਲਾ। ਸੋ ਹਾਲਾਂ ਮੇਰਾ ਇਹ ਫੇਥ ਹੈ ਕਿ ਵੀ ਇਸ ਸਾਰੇ ਕ੍ਰਾਈਸਿਸ 'ਚੋਂ ਵੀ ਅਮਰੀਕਾ ਨਿਕਲ ਜਾਏਗਾ। ਅਮਰੀਕਾ ਦੀਆਂ ਇੰਸਟੀਟਿਊਸ਼ਨਸ ਬਹੁਤ ਸਟਰੋਂਗ ਨੇ ਔਰ ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਸ਼ਾਇਦ ਇਹ ਜਦੋਂ ਸਾਰਾ ਅਨਫੋਲਡ ਕੀਤਾ ਹੈ ਉਹਨੂੰ ਇਹ ਆਸ ਨਹੀਂ ਸੀ ਕਿ ਉਹਦਾ ਵਾਈਸ ਪ੍ਰੈਜ਼ੀਡੈਂਟ ਹੀ ਉਹਦਾ ਸਾਥ ਨਹੀਂ ਦੇਗਾ। ਔਰ ਇਸੇ ਤਰ੍ਹਾਂ ਸੈਨੇਟ ਦੇ ਵਿੱਚ ਸੈਨੇਟ ਮੈਜੋਰਟੀ ਲੀਡਰ ਬਹੁਤ ਸਾਰੇ ਲਾਅ ਮੇਕਰ ਔਰ ਜਿਹੜੇ ਉਹਦੇ ਡਾਈ ਹਾਰਡ ਸਪੋਰਟਰ ਵੀ ਹਿੱਲੇ ਨੇ। ਲੇਕਿਨ ਟਰਬਲ ਖੜੀ ਕਰਨ ਦੇ ਲਈ ਕੋਈ ਭੀੜਾਂ ਤਾਂ ਨਹੀਂ ਚਾਹੀਦੀਆਂ ਹੁੰਦੀਆਂ। ਕਿਤੇ ਵੀ ਜਿਹੜੇ ਜਨੂਨੀ ਕਿਸਮ ਦੇ ਇੱਕ ਦੋ ਬੰਦੇ ਨੇ ਉਹਨਾਂ ਦੀ ਹਰਕਤ ਸਾਰੀ ਸੁਸਾਇਟੀ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕਰ ਸਕਦੀ ਹੈ। ਸੋ ਅਸੀਂ ਇਸ ਮਾਮਲੇ ਦੇ ਵਿੱਚ ਆਪਣੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਪਾਕਿਸਤਾਨੀ ਅਸੀਂ ਇੱਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਔਰ ਦੂਸਰੇ ਜਿਹੜੇ ਵੀ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਇਹ ਜ਼ਰੂਰ ਸਲਾਹ ਵੀ ਦੇਣਾ ਚਾਹਾਂਗਾ ਕਿ ਇਹਨਾਂ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਜਿੰਨਾ ਕੁ ਵੀ ਬਚਿਆ ਜਾ ਸਕਦਾ ਹੈ। ਬਹੁਤ ਵਾਰੇ ਹੁੰਦਾ ਹੈ ਕਿ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕੌਣ ਜਨੂਨੀ ਔਰ ਜਿਹੜੀ ਨਫ਼ਰਤ ਹੁੰਦੀ ਹੈ ਨਸਲੀ ਨਫ਼ਰਤ ਔਰ ਦੂਸਰਾ ਕਿਉਂਕਿ ਗੱਲ ਇਕੱਲੀ ਇਹ ਨਹੀਂ ਹੈ ਕਿ ਪ੍ਰੈਜ਼ੀਡੈਂਟ ਕੁਰਸੀ ਨਹੀਂ ਛੱਡਣਾ ਚਾਹੁੰਦਾ। ਜੇ ਅਸੀਂ ਦੇਖਣਾ ਹੋਏ ਤਾਂ ਇਹ ਸਾਰੇ ਪੀਰੀਅਡ 'ਚ ਕੀ ਬਿਲਟ ਨਹੀਂ ਹੋਇਆ ਨਫ਼ਰਤ ਨਫ਼ਰਤ ਨਫ਼ਰਤ। ਉਹ ਬਾਹਰਲੇ ਲੋਕਾਂ ਲਈ ਵੀ ਮੁਸਲਮਾਨ ਲੁਕਿੰਗ ਮੁਸਲਮਾਨਾਂ ਲਈ ਵੀ ਈਵਨ ਜਿਹੜੇ ਉਹਨਾਂ ਨੂੰ ਇਹ ਨਜ਼ਰ ਆਉਂਦੇ ਨੇ ਕਿ ਭਾਈ ਇਹ ਮਿਡਲ ਈਸਟਰਨ ਈਵਨ ਇੱਥੇ ਅਮਰੀਕਾ ਦੇ ਵਿੱਚ ਇੰਡੀਅਨ ਹਿੰਦੂ ਵੀ ਸ਼ਿਕਾਰ ਹੋਏ ਨੇ ਵਾਇਲੈਂਸ ਦਾ 9/11 ਤੋਂ ਬਾਅਦ ਵੀ। ਔਰ ਦੂਸਰਾ ਸਿੱਖ ਤਾਂ ਵੱਡੀ ਗਿਣਤੀ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੇਟ ਕ੍ਰਾਈਮ ਹੋਏ ਨੇ। ਸੋ ਅਸੀਂ ਜਿਹੜੀ ਹੈ ਲਾਈਨ ਆਫ ਕੌਸ਼ਨ ਦੇਣਾ ਚਾਹੁੰਦੇ। ਹੁਣ ਅਸੀਂ ਗੱਲ ਕਰੀਏ ਮੋਦੀ ਤੇ ਮੋਦੀ ਦਾ ਸੁਪਰੀਮ ਕੋਰਟ। ਵੈਸੇ ਇਹ ਗੱਲ ਕਰਨ ਤੋਂ ਪਹਿਲਾਂ ਜਿਹੜਾ ਇੱਕ ਲਿਖਤ ਜਿਹੜੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਉਹ ਮੈਂ ਪੜ੍ਹਦੇ ਹਾਂ ਕਿਉਂਕਿ ਉਹਦੇ ਨਾਲ ਫਿਰ ਸਾਡਾ ਪਰਸਪੈਕਟਿਵ ਸਾਹਮਣੇ ਆ ਜਾਏਗਾ। ਅੱਜ ਬਹੁਤ ਸਾਰੀਆਂ ਕਾਲਾਂ ਵੀ ਰਹੀਆਂ ਕਿ ਭਾਈ ਕਿਵੇਂ ਤੁਸੀਂ ਸੋਚਦੇ ਹੋ। ਮੈਂ ਵੀ ਆਪਣੇ ਤੌਰ ਦੇ ਉੱਤੇ ਜਿਨ੍ਹਾਂ ਨੂੰ ਮੈਂ ਸਿਆਣੇ ਸਮਝਦਾ ਹਾਂ ਜਾਂ ਮੈਂ ਇਹ ਹਮੇਸ਼ਾ ਹੀ ਇਹ ਬਿਲੀਵ ਕਰਦਾ ਜਿਹਨੂੰ ਕਿਹਾ ਜਾਂਦਾ ਹੈ ਕਿ 2 ਮਾਈਂਡਸ ਆਰ ਬੈਟਰ ਦੈਨ 1 ਔਰ 3 ਆਰ ਬੈਟਰ ਦੈਨ 2। ਔਰ ਸਿੱਖੀ 'ਚ 5 ਪਿਆਰਿਆਂ ਦਾ ਕਨਸੈਪਟ ਇਨਫੈਕਟ ਕਲੈਕਟਿਵ ਲੀਡਰਸ਼ਿਪ ਦਾ ਜਾਂ ਸੰਗਤ ਦੀ ਵਿਜ਼ਡਮ ਦੇ ਉੱਤੇ ਗੱਲ ਕਿ ਭਾਈ ਜਦੋਂ ਇਹ ਕਿਹਾ ਜਾਂਦਾ ਹੈ ਕਿ ਗੁਰੂ 20 ਵਿਸਵੇ ਹੈ ਔਰ ਸੰਗਤ ਗੁਰੂ ਦੀ ਵਿਜ਼ਡਮ ਨਾਲ ਰਲ ਕੇ 21 ਵਿਸਵੇ ਹੈ ਤਾਂ ਮਤਲਬ ਇਹ ਹੀ ਸੀ ਕਿ ਹਰ ਇੱਕ ਦੀ ਰਾਏ ਦੇ ਵਿੱਚ ਇੱਕ ਵੇਟ ਹੈ ਔਰ ਉਹਨੂੰ ਜਿਹੜਾ ਇਨਕੋਰਪੋਰੇਟ ਕਰਨਾ ਚਾਹੀਦਾ। ਸੋ ਮੈਂ ਵੀ ਬਹੁਤ ਸਾਰਿਆਂ ਦੀ ਰਾਏ ਜਾਣਨੀ ਚਾਹੀ ਕਿ ਸੁਪਰੀਮ ਕੋਰਟ ਦੇ ਅੱਜ ਦੀ ਜਿਹੜੀ ਹੀਅਰਿੰਗ ਹੋਈ ਹਾਲਾਂ ਫੈਸਲਾ ਤਾਂ ਕੁਝ ਚੀਜ਼ਾਂ ਕੱਲ੍ਹ ਨੂੰ ਆਉਣਗੀਆਂ ਪਰ ਇੱਕ ਤੁਹਾਨੂੰ ਬ੍ਰੌਡਰ ਆਈਡੀਆ ਹੋ ਗਿਆ ਕਿ ਸੁਪਰੀਮ ਕੋਰਟ ਦਾ ਹਨੀ ਟਰੈਪ ਕਿਸ ਡਾਇਰੈਕਸ਼ਨ 'ਚ ਜਾ ਰਿਹਾ। ਪਰ ਇਸ ਤੋਂ ਪਹਿਲਾਂ ਕਿ ਮੈਂ ਇਹ ਗੱਲ ਕਰਾਂ ਇਹ ਸੁਖਵਿੰਦਰ ਸਿੰਘ ਰਟੌਲ ਉਹਨਾਂ ਦੀ ਲਿਖਤ ਹੈ ਔਰ ਕਿਉਂਕਿ ਡੈਮੋਕ੍ਰੇਸੀ ਦੇ ਅਕਸਰ 4 ਪਿਲਰ ਕਹੇ ਜਾਂਦੇ ਨੇ ਲੈਜਿਸਲੇਚਰ ਹੈ ਐਗਜ਼ੈਕਟਿਵ ਹੈ ਜੁਡੀਸ਼ਰੀ ਹੈ ਔਰ ਮੀਡੀਆ ਨੂੰ ਵੀ ਇੱਕ ਪਿਲਰ ਜਾਣਿਆ ਜਾਂਦਾ ਹੈ। ਤੇ ਇਹਨਾਂ ਨੇ ਰਟੌਲ ਸਾਹਿਬ ਨੇ ਇਹ ਕਿਹਾ ਕਿ ਜਮਹੂਰੀਅਤ ਦੇ 4 ਜਲਾਦ ਕਿਉਂਕਿ ਜੇ ਅਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਦੇਖੀਏ ਤਾਂ ਇਹ ਜਿਹੜੇ ਨੇ ਪਿਲਰ ਜਾਂ ਥੰਮ ਨਹੀਂ ਹੈਗੇ ਇਹ ਜਲਾਦ ਨੇ। ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ 4 ਜਲਾਦ ਵਿਧਾਨ ਪਾਲਿਕਾ ਘੜੇ ਕਾਨੂੰਨ ਲੈਜਿਸਲੇਚਰ
ਵਿਧਾਨ ਪਾਲਿਕਾ ਘੜੇ ਕਾਨੂੰਨ, ਅਫਸਰਸ਼ਾਹੀ ਬਿਊਰੋਕਰੇਸੀ ਐਗਜ਼ੈਕਟਿਵ ਪੀਵੇ ਖੂਨ। ਵਿਧਾਨ ਪਾਲਿਕਾ ਘੜੇ ਕਾਨੂੰਨ, ਅਫਸਰਸ਼ਾਹੀ ਪੀਵੇ ਖੂਨ। ਨਿਆਂਪਾਲਿਕਾ ਜੁਡੀਸ਼ਰੀ, ਨਿਆਂਪਾਲਿਕਾ ਬੇਇਨਸਾਫ, ਮੀਡੀਆ ਨੂੰ ਝੂਠ ਬੋਲਣਾ ਮੁਆਫ। ਸੋ ਇਹ 4 ਲਾਈਨਾਂ 'ਚ ਉਹਨਾਂ ਨੇ ਇਹਨਾਂ ਦੀ ਔਕਾਤ ਦੱਸ ਦਿੱਤੀ ਹੈ। ਫਿਰ ਉਹਨਾਂ ਨੇ ਕਿਹਾ ਅੱਗੇ ਕਪਲੇਟ ਇਹਦੇ ਤੇ ਉਹਨਾਂ ਨੇ ਲਿਖਿਆ ਕਿ ਲੋਕਤੰਤਰ ਦੇ 4 ਜਲਾਦ, ਸੁਣ ਕੇ ਮਿੱਤਰੋ ਰੱਖਿਓ ਯਾਦ, 4ਾਂ ਤੋਂ ਇਹ ਮੁਲਕ ਬਚਾਓ, 4 ਪੁੱਤਰਾਂ ਦਾ ਦਾਨੀ ਧਿਆਓ। ਹੁਣ ਇਹ ਵੀ ਹੈ ਉਡਾਰੀ ਕਿ ਇੱਕਦਮ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇਹ 4 ਜਲਾਦ ਨੇ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਆਪਣੇ 4 ਸਾਹਿਬਜ਼ਾਦੇ ਕੁਰਬਾਨ ਕੀਤੇ ਕੌਮ ਤੋਂ, ਪੰਥ ਤੋਂ, ਹੱਕ ਸੱਚ ਇਨਸਾਫ ਦੀਆਂ ਕਦਰਾਂ ਕੀਮਤਾਂ ਤੋਂ। 4ਾਂ ਤੋਂ ਉੱਪਰਲੇ 4ਾਂ ਤੋਂ ਇਹ ਮੁਲਕ ਬਚਾਓ, 4 ਪੁੱਤਰਾਂ ਦਾ ਦਾਨੀ ਧਿਆਓ, ਰੋਇਆਂ ਰੱਬ ਕਦੇ ਨਾ ਰੀਝੇ, ਮਿੰਨਤ ਸੁਣ ਨਾ ਸ਼ਰੀਕ ਪਸੀਜੇ। ਕਿ ਸ਼ਰੀਕਾਂ ਸਾਹਮਣੇ ਜਾ ਕੇ ਤਰਲੇ ਕਰੋ, ਜਿਵੇਂ ਅੱਜ ਸਾਡੇ ਇੰਡੀਅਨ ਗਵਰਨਮੈਂਟ ਮੰਗਾਂ ਤੇ ਇੱਧਰ ਉੱਧਰ, ਕਿ ਕਦੇ ਸ਼ਰੀਕਾਂ ਨੇ ਵੀ, ਸ਼ਰੀਕ ਤਾਂ ਖੁਸ਼ ਹੁੰਦੇ ਔਰ ਇਹੀ ਗੱਲ ਅਸੀਂ ਸਮਝਦੇ ਹਾਂ ਕਿ ਰੱਬ ਵੀ, ਜਦੋਂ ਇਹ ਅੰਗਰੇਜ਼ੀ ਵਾਲਿਆਂ ਨੇ ਵੀ ਕਿਹਾ ਕਿ ਜੀ ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ, ਕਿ ਜਿਹੜੇ ਆਪਣੇ ਲਈ ਖਲੋਂਦੇ ਨੇ, ਤੁਸੀਂ ਕੱਲਾ ਤਰਲਾ ਕਰੀ ਜਾਓ, ਮਿੰਨਤਾਂ ਕਰੀ ਜਾਓ, ਇਹ ਤਾਂ ਨਹੀਂ ਹੈ। ਰੱਬ ਦੇ ਦਰਬਾਰ 'ਚ ਵੀ ਰੱਬ ਦੇ ਅੱਗੇ ਤੁਸੀਂ ਆਪਣਾ ਆਪ ਖੋਲ ਦਿਓ, ਦੁਆ ਉਹਦੇ ਅੱਗੇ ਕਰ ਦਿਓ, ਪਰ ਫਿਰ ਰੱਬ ਤੁਹਾਨੂੰ ਹਿੰਮਤ ਦਿੰਦਾ ਹੈ। ਔਰ ਜੇ ਤੁਸੀਂ ਹਿੰਮਤ ਨਾ ਕਰੋ, ਘਰ ਬੈਠੇ ਹੀ ਤੁਸੀਂ ਕਹੀ ਜਾਓ ਕਿ ਮੇਰੇ ਮੂੰਹ 'ਚ ਰੱਬਾ ਅੰਨ ਪਾ, ਦੇਖ ਕਿਹਾ ਜਾਂਦਾ ਵੀ ਤੂੰ ਰਾਜ਼ਕ ਹੈ, ਹੁਣ ਮੈਂ ਇੱਥੇ ਬੈਠਾ, ਨਹੀਂ, ਰੱਬ ਵੀ ਕਹਿੰਦਾ ਭਾਈ ਜੇ ਮੈਂ ਰਾਜ਼ਕ ਹੈ ਤੇ ਤੈਨੂੰ ਵੀ ਮੈਂ ਹੱਥ ਪੈਰ ਦਿੱਤੇ ਨੇ, ਬਾਹਰ ਨਿਕਲ, ਮਿਹਨਤ ਕਰ। ਰੋਇਆਂ ਰੱਬ ਕਦੀ ਨਾ ਰੀਝੇ, ਮਿੰਨਤ ਸੁਣ ਨਾ ਸ਼ਰੀਕ ਪਸੀਜੇ, ਧੜਕਣ ਦਿਲ ਜਦ ਖੜਕਣ ਖੰਡੇ। ਧੜਕਣ ਦਿਲ ਜਦ ਖੜਕਣ ਖੰਡੇ, ਫੇਰ ਨਾ ਚੱਲਣ ਪ੍ਰੋਪੇਗੰਡੇ। ਹੁਣ ਤਾਂ ਪ੍ਰੋਪੇਗੰਡੇ ਦੇ ਸਿਰ ਦੇ ਉੱਤੇ ਤੁਸੀਂ ਦੇਖੋ ਅੱਜ ਵੀ ਜਿਹੜਾ ਉਹਨਾਂ ਦਾ ਬੋਧੀ ਮੀਡੀਆ ਹੈ ਉਹ ਕਿਵੇਂ ਲੱਗਾ ਹੋਇਆ ਇਸ ਸਾਰੇ ਨੂੰ ਕਰਨ। ਔਰ ਹਾਲਾਂਕਿ ਕਿਸਾਨ ਆਪਣਾ ਜਲਵਾ ਦਿਖਾ ਰਹੇ ਨੇ। ਹੁਣ ਮਹਾਰਾਸ਼ਟਰ ਦੇ ਹਰਿਆਣੇ ਦੇ ਵਿੱਚ ਜਿਹੜਾ ਮਨੋਹਰ ਲਾਲ ਖੱਟੜ ਆਪਣੇ ਹਲਕੇ ਦੇ ਪਿੰਡ ਦੇ ਵਿੱਚ ਜੀ ਅਸੀਂ ਕਿਸਾਨੀ ਮਹਾ ਪੰਚਾਇਤ ਕਰਨੀ ਹੈ ਔਰ ਦੱਸਣਾ ਕਿਸਾਨਾਂ ਨੂੰ ਕਿ ਜੀ ਇਹ ਕਾਨੂੰਨ ਤੁਹਾਡੇ ਕਿੰਨੇ ਫਾਇਦੇ ਦੇ ਨੇ। ਔਰ ਉੱਥੇ ਪਹੁੰਚਣਾ ਕਿਵੇਂ, ਹੈਲੀਪੈਡ ਤੇ ਉਤਰਨਾ ਸੀ। ਉਹਨੂੰ ਲੱਗਾ ਵੀ ਸੜਕ ਤਾਂ ਵੈਸੇ ਨਾ ਰੋਕ ਲੈਣ। ਇਹਨਾਂ ਨੂੰ ਨਹੀਂ ਸੀ ਇਹ, ਸ਼ਾਇਦ ਇਹਨਾਂ ਨੂੰ ਅਜੇ ਵੀ ਸਮਝ ਨਹੀਂ ਆਈ ਹੈ। ਆਲਰੇਡੀ ਇਹਨਾਂ ਨੇ ਸਿੱਖਾਂ ਦਾ ਜਲਵਾ ਦੇਖਿਆ ਕਿਸਾਨਾਂ ਦਾ ਕਿ ਭਾਈ ਪੰਜਾਬ ਤੋਂ ਕਿਵੇਂ ਦਿੱਲੀ ਤੱਕ ਪਹੁੰਚੇ ਨੇ 9 ਬੈਰੀਅਰ ਟੱਪ ਕੇ। ਉਹਨਾਂ ਨੂੰ ਲੱਗਿਆ ਕਿ ਹੁਣ ਅਸੀਂ ਬੈਰੀਅਰ ਵੱਡੇ ਵੱਡੇ ਡੰਪਸ, ਉਹਨਾਂ ਨੇ ਜਿਹੜਾ ਉਹ ਤੁਰ ਪਏ ਕਿਸਾਨ ਚਾਰੇ ਪਾਸਿਓਂ। ਉਹਨਾਂ ਨੇ ਟੀਅਰ ਗੈਸ ਦੂਜਾ ਛੱਡਿਆ, ਉਹਨਾਂ ਨੇ ਆਪਣੀਆਂ ਗੱਡੀਆਂ ਉੱਥੇ ਹੀ ਖੜੀਆਂ ਕੀਤੀਆਂ ਪੈਦਲ। ਹੁਣ ਉਹਨਾਂ ਦੇ ਇਲਾਕੇ ਜਿਹਨੂੰ ਕਹਿੰਦੇ ਨੇ ਵੀ ਪੰਜਾਬੀ 'ਚ ਤਾਂ ਵੱਟ ਦੇ ਨਾਲ ਕਿੰਨਾ ਕੁ ਜੁੜਿਆ ਹੋਇਆ ਵੀ ਵੱਟੋ ਵੱਟ ਪਾ ਦਿਆਂਗੇ, ਵੱਟੋ ਵੱਟੀ ਤੁਰ ਪਏ, ਤੇਰੇ ਵੱਟ ਕੱਢ ਦਿਆਂਗੇ। ਸੋ ਉਹ ਵੱਟੋ ਵੱਟੀ ਪੈ ਗਏ ਔਰ ਉਹਨਾਂ ਨੂੰ ਜਿਹੜੇ ਜਿੱਥੇ ਉਹ ਰੱਖਿਆ ਸੀ ਉਹ ਉੱਥੇ ਜਾ ਪਹੁੰਚੇ। ਉਹਨਾਂ ਨੇ ਹੈਲੀਪੈਡ ਜਿੱਥੇ ਉਤਰਨਾ ਸੀ ਹੈਲੀਕਾਪਟਰ ਦਾ ਉਹ ਵੀ ਸਾਰਾ ਪੁੱਟ ਪੜ ਦਿੱਤਾ। ਉਹਨਾਂ ਨੇ ਕਿਹਾ ਵੀ ਸਿਰ ਤੁਹਾਨੂੰ ਹੀ ਸੜਕਾਂ ਪੁੱਟਣੀਆਂ ਨਹੀਂ ਆਉਂਦੀਆਂ, ਤੁਹਾਨੂੰ ਸਟੇਜ ਤੇ ਉਹਨਾਂ ਨੇ ਕਾਬੂ ਕਰ ਲਿਆ। ਜਿਉਂ ਦੌੜੇ ਜਿਹੜੇ ਬੀਜੇਪੀ ਵਾਲੇ ਕੁਝ ਕਿਰਾਏ ਦੇ ਲਿਆ ਕੇ ਖੜੇ ਕੀਤੇ ਸੀ 4 ਚਫੇਰੇ ਔਰ ਉਹਨਾਂ ਨੇ ਕਿਹਾ ਐਲਾਨ ਕਰਤਾ ਕਿ ਲਓ ਅਸੀਂ ਹੁਣ ਜਿਹੜਾ ਹਾਂ ਆਪਣਾ ਕੰਮ ਕਰ ਦਿੱਤਾ। ਸੋ ਮਤਲਬ ਹੁਣ ਇਹ ਜਿਹੜੀ ਐਕਸਟਰਾ એનર્ਜੀ ਹੈ ਇਹ ਕਿੱਥੋਂ ਆ ਰਹੀ? ਇਹ ਜਿਹਨੂੰ ਹਮੇਸ਼ਾ ਹੀ ਬਹੁਤ ਵਾਰ ਜਿਹੜੀਆਂ ਇਮਾਨ ਵਾਲੀਆਂ ਕੌਮਾਂ ਨੇ ਉਹਨਾਂ ਦੇ ਵਿੱਚ ਇੱਕ ਐਕਸ ਫੈਕਟਰ ਹੁੰਦਾ ਹੈ। ਔਰ ਬਹੁਤ ਵਾਰ ਦੂਸਰੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਸਮਝਦੇ ਨੇ ਜੀ ਅਸੀਂ ਦਬਾ ਦਿੱਤਾ ਹੈ, ਚੁੱਪ ਕਰਾ ਦਿੱਤਾ ਹੈ। ਸਾਡੇ ਵੀ ਇੱਕ ਤਬਕੇ ਨੂੰ ਲੱਗਣ ਲੱਗ ਗਿਆ ਸੀ ਕਿ ਪੰਜਾਬ ਤਾਂ ਇਹਨਾਂ ਨੇ ਇੱਕ ਜਨਰੇਸ਼ਨ ਸਾਡੀ ਮਾਰਤੀ, 1.5 ਲੱਖ ਮਾਰ ਦਿੱਤਾ, ਦੂਜੇ ਡਰੱਗੀ ਬਣਾ ਦਿੱਤੇ। ਇਹ ਗੱਲ ਕਿੱਧਰ ਨੂੰ? ਇਹ ਤਾਂ ਬਿਲਕੁਲ ਰਿਹਾ ਹੀ ਉੱਥੇ ਕੁਛ ਨਹੀਂ ਹੈ, ਲਿਆ ਕੇ ਉੱਥੇ ਦੂਜੇ ਭਈਏ ਬਿਠਾ ਦਿੱਤੇ ਨੇ। ਹੁਣ ਦੇਖੋ ਗੁਰੂ ਦੀ ਕਲਾ, ਉਹੀ ਜਿਨ੍ਹਾਂ ਨੂੰ ਨਸ਼ੇੜੀ ਕਹਿੰਦੇ ਸੀ ਉਹੀ ਉੱਠੇ ਔਰ ਉਹਨਾਂ ਨੇ ਐਸਾ ਵਕਤ ਪਾਇਆ ਹੋਇਆ ਹੈ ਕਿ ਵੀ ਮੋਦੀ ਦਾ ਹਾਲ ਜਿਹੜਾ ਉਹਨਾਂ ਦੀ ਹਕੂਮਤ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਅਸੀਂ ਕਿੱਧਰ ਨੂੰ ਨਿਕਲਣਾ। ਔਰ ਇਹ ਹੈ ਧੜਕਣ ਦਿਲ ਜਦ ਖੜਕਣ ਖੰਡੇ, ਫੇਰ ਨਾ ਚੱਲਣ ਪ੍ਰੋਪੇਗੰਡੇ, ਹਾਥੀ ਵਾਲੀ ਰੱਖੋ ਚਾਲ, ਬਾਬਾ ਨਾਨਕ ਕਰੇ ਨਿਹਾਲ। ਕਿ ਹੁਣ ਹਾਥੀ ਬਾਰੇ ਅਕਸਰ ਇਹ ਹੁੰਦਾ ਹੈ ਕਿ ਕੁੱਤੇ ਵੀ ਭੌਂਕਦੇ ਨੇ, ਉਹ ਐਡਾ ਵੱਡਾ ਪੂਰੇ ਦਾ ਪੂਰਾ ਤੁਰਿਆ ਜਾਂਦਾ ਹੈ, ਹੋਰ ਵੀ ਹੁੰਦਾ ਹੈ।
ਹਾਥੀ ਤੁਰਿਆ ਰਹਿੰਦਾ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹ ਆਪਣਾ ਘੁਮਾ ਰਿਹਾ ਹੁੰਦਾ। ਬਹੁਤ ਕੋਈ ਕਰੇ ਤਾਂ ਸੁੱਟ ਦੇ ਵਿੱਚ ਹੀ ਬਲੇਟ ਕੇ ਦੂਜੇ ਪਾਸੇ ਸੁੱਟਦਾ ਤੁਰਿਆ ਜਾਂਦਾ, ਦਰਖਤ ਵੀ ਪੁੱਟਦਾ ਜਾਂਦਾ ਹੈ। ਔਰ ਹਾਥੀ ਵਾਲੀ ਰੱਖੋ ਚਾਲ, ਬਾਬਾ ਨਾਨਕ ਕਰੇ ਨਿਹਾਲ, ਰੱਖੋ ਏਕਾ ਸਬਰ ਬਣਾਈ, ਦਸਵਾਂ ਸਤਗੁਰ ਹੋਏ ਸਹਾਈ। ਬਿਲਕੁਲ। ਸੋ ਮੈਂ ਸਮਝਦਾ ਵੀ ਇਹ ਬਹੁਤ ਵਾਰ ਜਿਹੜੀ ਗੱਲ ਪੋਇਟਰੀ 'ਚ ਕਹੀ ਜਾਂਦੀ ਹੈ, ਉਹ ਲਿਖਤ ਦੇ ਵਿੱਚ ਤੁਹਾਨੂੰ ਕਈ ਸਫ਼ੇ ਲਿਖਣੇ ਪੈਂਦੇ ਨੇ। ਸੋ ਇਹਦੇ 'ਚ ਫੇਥ ਦੀ ਗੱਲ ਹੈ, ਅੱਛਾ, ਉਹਨਾਂ ਦੀਆਂ ਨੀਤੀਆਂ ਕੀ ਨੇ, ਔਰ ਇਹ ਇੱਕ ਮੈਸੇਜ ਵੀ ਦੇ ਰਿਹਾ ਹੈ ਕਿ ਇਹ ਜਦੋਂ ਹੁਣ ਇਹਨਾਂ ਦੀ ਲੈਜਿਸਲੇਚਰ ਨੇ ਧੱਕਾ ਕੀਤਾ, ਪਾਰਲੀਮੈਂਟ ਨੇ ਧੱਕੇ ਨਾਲ ਬਰੂਟ ਮੈਜੋਰਿਟੀ ਦੇ ਸਿਰ ਦੇ ਉੱਤੇ ਬਿਨਾਂ ਡਿਸਕਸ ਕੀਤੇ, ਬਿਨਾਂ ਸਿਲੈਕਸ਼ਨ ਕਮੇਟੀ ਨੂੰ ਭੇਜੇ, ਬਿਨਾਂ ਈਵਨ ਵੋਟਿੰਗ ਕੀਤੇ ਪਾਸ ਕਰ ਦਿੱਤੇ। ਐਗਜ਼ੈਕਟਿਵ ਉਹਨਾਂ ਦੀ ਕੈਬਨਿਟ ਹੈ, ਉਹਨਾਂ ਦੀ ਬਿਊਰੋਕਰੇਸੀ ਹੈ, ਉਹ ਉੱਥੇ ਹੀ ਖੜੇ ਨੇ, ਸਿਵਾਏ 5-6 ਸਟੇਟਾਂ ਦੇ ਜਿੱਥੇ ਕਿ ਨਾਨ ਬੀਜੇਪੀ ਹਕੂਮਤਾਂ ਨੇ, ਜਿਨ੍ਹਾਂ 'ਚ ਪੰਜਾਬ ਹੈ, ਰਾਜਸਥਾਨ ਹੈ, ਛੱਤੀਸਗੜ੍ਹ ਹੈ, ਤੇਲੰਗਾਨਾ ਹੈ, ਮਹਾਰਾਸ਼ਟਰ ਹੈ, ਕੇਰਲ ਹੈ। ਸਿਰਫ ਇਹਨਾਂ ਨੇ ਵਿਰੋਧ ਕੀਤਾ, ਬਾਕੀ ਤਾਂ ਸਾਰੇ ਜਿਹੜੇ ਨੇ ਬੈਠੇ ਨੇ। ਹਰਿਆਣੇ 'ਚ ਹੁਣ ਬੀਜੇਪੀ ਦੀ ਸਰਕਾਰ ਹੈ ਖੱਟੜ ਦੀ, ਉਹ ਬਰਾਬਰ ਇਹਦੇ ਬਾਵਜੂਦ ਕਿ ਹਰ ਰੋਜ਼ ਉਹਦਾ ਨੱਕ ਫੜ ਕੇ ਚਪਣੀ ਦੇ ਵਿੱਚ ਡੋਬਣ ਵਾਲਾ ਕੰਮ ਹੁੰਦਾ ਹੈ, ਔਰ ਇਹਦੇ ਬਾਵਜੂਦ ਉਹ ਜਿਹੜਾ ਹੈ ਉਹ ਲੱਗਾ ਹੋਇਆ ਕਹਿਣ ਕਿ ਜੀ, ਕੱਲ ਵੀ ਉਹਨੇ ਕਿਹਾ ਕਿ ਜੀ ਇਹ ਹੁਣ ਤੁਹਾਡੇ ਸੁਪਨੇ ਹੀ ਰਹਿਣਗੇ, ਕਾਨੂੰਨ ਨਹੀਂ ਵਾਪਸ ਹੁੰਦੇ। ਇਹਨਾਂ ਨੂੰ ਫਿਰ ਪਤਾ ਨਹੀਂ ਹੈ ਕਿ ਭਾਈ ਇਹ ਜਿਸ ਕੌਮ ਦੇ ਨਾਲ ਹੁਣ ਇਹਨਾਂ ਦੀ ਟੱਕਰ ਹੈ, ਉਹਨਾਂ ਨੇ ਅੰਗਰੇਜ਼ਾਂ ਦੇ ਵੀ ਗੋਡੇ ਲਵਾਏ ਹੋਏ ਨੇ, ਜਿਨ੍ਹਾਂ ਦੇ ਰਾਜ ਕਦੇ ਸੂਰਜ ਨਹੀਂ ਸੀ ਡੁੱਬਦਾ। ਤੇ 18ਵੀਂ ਸਦੀ ਦਾ ਇਤਿਹਾਸ ਪੜ੍ਹ ਲਓ ਕਿ ਉਹੀ ਧਰਤੀ ਜਿਸ ਬਾਰੇ ਕਦੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਫਿਰ ਕਿਵੇਂ ਉਸ ਧਰਤੀ ਦਾ ਖਮੀਰ ਬਦਲਿਆ। ਔਰ ਇਹ ਜਿਹੜਾ ਕਲਚਰ ਜਾਂ ਖਮੀਰ ਬਦਲਣ ਦੇ ਲਈ ਕੋਈ ਲੱਖਾਂ ਦੀ ਗਿਣਤੀ ਨਹੀਂ ਹੁੰਦੀ। ਅੱਜ ਇੱਕ ਵੀਰ ਅਫਸੋਸ ਦਾ ਇਜ਼ਹਾਰ ਵੀ ਕਰ ਰਹੇ ਸੀ ਜੀ, ਦੇਖੋ ਅਜੇ ਵੀ ਕਈ ਗਦਾਰ ਨੇ। ਮੈਂ ਕਿਹਾ ਜੀ ਇਹ ਤੁਸੀਂ ਕੋਈ ਦੁਨੀਆ ਦੀ ਮੂਵਮੈਂਟ, ਕੋਈ ਤਾਰੀਖ ਚੁੱਕ ਕੇ ਦੇਖ ਲਓ, ਜੇ 2% ਤੋਂ ਦੇ ਨੇੜੇ ਤੇੜੇ ਲੋਕ ਕਿਸੇ ਗੱਲ ਨੂੰ ਸਮਝ ਜਾਣ ਤੇ ਉਹ ਤਬਦੀਲੀ ਦੇ ਰਸਤੇ ਤੇ ਤੁਰ ਪੈਣ, ਬਾਕੀ ਤਾਂ ਸ਼ਾਮਲ ਵਾਜੇ ਹੁੰਦੇ ਨੇ। ਬਾਕੀ ਤਾਂ ਉਹਨਾਂ ਨੂੰ ਕੁਛ ਹੋ ਜਾਏ, ਉਹਨਾਂ ਵਿਚਾਰਿਆਂ ਦੀ ਦੌੜ ਰੋਟੀ ਕੱਪੜਾ ਮਕਾਨ ਤੱਕ ਹੁੰਦੀ ਹੈ। ਪਰ ਅੱਜ ਤੁਸੀਂ ਜਦੋਂ ਇਸ ਮੁੱਦੇ ਦੇ ਉੱਤੇ 26 ਨਵੰਬਰ ਤੋਂ ਆ ਕੇ ਬੈਠੇ ਨੇ, ਅਗਲੇ 26 ਜਨਵਰੀ ਨੂੰ 2 ਮਹੀਨੇ ਹੋ ਜਾਣੇ ਨੇ, ਔਰ ਇਹਨਾਂ ਲਗਭਗ 1.5 ਮਹੀਨੇ ਦੇ ਪੀਰੀਅਡ ਦੇ ਵਿੱਚ ਜਿੰਨੀ ਅਵੇਅਰਨੈਸ ਹੈ ਔਰ ਜਿੰਨੀ ਮੂਵਮੈਂਟ ਇਹ ਗਲੋਬਲ ਪਰਸਪੈਕਟਿਵ ਦੀ ਹੈ। ਹਾਲਾਂ ਪਹਿਲਾਂ ਮੈਨੂੰ ਵੀ ਲੱਗਦਾ ਸੀ ਕਿ ਜੀ ਬਹੁਤ, ਜਦੋਂ ਕਹਿੰਦੇ ਨੇ ਜੀ ਪਹਿਲੀ ਵਾਰ ਇਤਿਹਾਸ 'ਚ ਹੋਇਆ ਇੱਦਾਂ ਦੀ, ਹੁਣ ਮੈਂ ਦੇਖਿਆ ਕਿ ਈਵਨ ਹਿਸਟੋਰੀਅਨਸ ਜਿਹੜੇ ਨੇ ਉਹ ਕਹਿਣ ਲੱਗ ਗਏ ਨੇ ਕਿ ਵੀ ਇਸ ਲੈਵਲ ਦੀ ਮੂਵਮੈਂਟ ਜਿਹਦਾ ਬੇਸ ਕਿਰਸਾਣੀ ਹੋਏ। ਅਸੀਂ ਅਮਰੀਕਾ ਦੇ ਵਿੱਚ 70ਵਿਆਂ ਦੇ ਟਰੈਕਟਰ ਮਾਰਚ ਦੀ ਗੱਲ ਕੀਤੀ ਸੀ, ਇਕੱਲੇ ਵਾਸ਼ਿੰਗਟਨ 'ਚ ਨਹੀਂ, 30 ਸਟੇਟਾਂ ਦੀਆਂ ਕੈਪੀਟਲਸ ਦੇ ਵਿੱਚ ਵੀ ਸੀ। ਹਾਲਾਂ ਦਾਵਾ ਬਹੁਤ ਸਾਰਾ ਸੀ, ਉਨਾ ਉਹ ਕਾਮਯਾਬ ਨਹੀਂ ਸੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਅਸੀਂ 26 ਨਵੰਬਰ ਤੋਂ ਦਿੱਲੀ ਦੇ ਕੰਢੇ ਔਰ ਇਹਨਾਂ ਠੰਡ ਦੇ ਵਿੱਚ ਔਰ ਇੰਨਾ ਪੀਸਫੁਲੀ, ਔਰ ਇਵੇਂ ਹਜ਼ਾਰਾਂ ਟਰੈਕਟਰ ਜਿਹੜੇ ਨੇ, ਜਿਹੜਾ ਈਵਨ ਟ੍ਰੇਲਰ ਵੀ ਦਿਖਾਇਆ ਉਹਨਾਂ ਨੇ, ਇਹ ਕੋਈ ਛੋਟੀ ਗੱਲ ਨਹੀਂ ਹੈ। ਲੇਕਿਨ ਜਿਸ ਹਕੂਮਤ ਦਾ ਬੇਸ ਝੂਠ ਦੇ ਉੱਤੇ ਮਬਨੀ ਹੈ, RSS ਦੀ ਸਾਰੀ ਆਈਡੀਓਲੋਜੀ, ਅਸੀਂ ਇੱਧਰ ਇਹ ਗੱਲ ਕਰ ਰਹੇ ਹਾਂ, ਉਧਰ ਉਹਨਾਂ ਨੇ ਕਿਵੇਂ ਮੱਧ ਪ੍ਰਦੇਸ਼ ਦੇ ਵਿੱਚ ਨੱਥੂ ਰਾਮ ਗੋਡਸੇ ਦੇ ਨਾਂ ਦੇ ਉੱਤੇ ਗੋਡਸੇ ਗਿਆਨਪੀਠ ਜਾਂ ਕੁਛ ਇਸ ਕਿਸਮ ਦੀ ਇੰਸਟੀਟਿਊਸ਼ਨ ਖੋਲ੍ਹੀ ਹੈ ਜਿੱਥੇ ਸ਼ਿਵਰਾਜ ਸਿੰਘ ਚੌਹਾਨ ਦਾ ਰਾਜ ਹੈ। ਔਰ ਉੱਥੇ ਕਿਵੇਂ ਅੱਜ ਹੀ ਅਸੀਂ ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਹੀ ਦੇਖ ਰਹੇ ਸੀ ਕਿ ਪਹਿਲਾਂ ਰਾਮ ਮੰਦਰ ਦਾ ਡਰਾਮਾ ਰਚਿਆ, ਫਿਰ ਉਹਦਾ ਬਣਾਉਣ ਲਈ ਹੁਣ ਚੰਦਾ ਇਕੱਠਾ ਕਰਨ ਦੇ ਨਾਂ ਥੱਲੇ ਮੁਸਲਮਾਨਾਂ ਦੇ 3-4 ਪਿੰਡਾਂ 'ਚ ਜਾ ਕੇ ਇਹਨਾਂ ਨੇ ਉੱਥੇ ਹੁੜਦੰਗ ਮਚਾਇਆ। ਪੁਲਿਸ ਨੇ ਆ ਕੇ ਲਾ ਕੇ 15-20 ਮੁਸਲਮਾਨਾਂ ਦੇ ਘਰ ਢਾਹ ਦਿੱਤੇ ਕਿ ਜੀ ਇਲੀਗਲ ਬਣੇ ਹੋਏ ਨੇ। ਔਰ ਜਿਹੜੇ ਪਰਚੇ ਵੀ ਦਾਇਰ ਕੀਤੇ ਨੇ ਉਹ 30-32 ਮੁਸਲਮਾਨਾਂ ਦੇ ਖਿਲਾਫ ਹੀ ਕਿ ਜੀ ਇੱਥੋਂ ਉਹ ਪੀਸਫੁਲੀ ਮੰਗ ਰਹੇ ਸੀ, ਔਰ ਉਹਨਾਂ ਦੇ ਉੱਤੇ ਪੱਥਰ ਸੁੱਟੇ। ਔਰ ਉਹਨਾਂ ਦੇ ਜਿਹੜੇ ਉਹ ਲੀਡਰ ਨੇ RSS ਦੇ, ਉਹ ਕਹਿ ਰਹੇ ਨੇ ਦੇਖੋ ਜੀ ਇਹ ਪੱਥਰਬਾਜ਼ੀ ਤਾਂ ਕਸ਼ਮੀਰ 'ਚੋਂ ਆਈ, ਔਰ ਇਹ ਸਾਰੀ ਜਿਹੜੀ ਮੂਵਮੈਂਟ ਹੈ ਜਿਹਾਦ ਨਾਲ ਤਾਲੁਕ ਰੱਖਦੀ। ਸੋ ਮਤਲਬ ਇਹ ਹੈ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਉਹ ਕੀ ਕਰ ਰਹੇ ਨੇ। ਕਿਉਂਕਿ ਇਹੀ ਜਦੋਂ ਅਸੀਂ ਫਾਸ਼ਿਜ਼ਮ ਕਹਿੰਦੇ ਹਾਂ, ਜਿਹੜੀ RSS ਦੀ ਵਿਚਾਰਧਾਰਾ ਹੈ, ਬਰਾਊਨ ਸ਼ਰਟਸ ਨਾਜ਼ੀਆਂ ਦੀ ਸੀ, ਇਹਨਾਂ ਦੀ ਖਾਕੀ ਨਿੱਕਰ, ਇਹ ਸਾਰੀ ਇਸ ਲਾਈਨ ਦੇ ਉੱਤੇ ਹੈ। ਔਰ ਇਸ ਸਾਰੇ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਡਰਾਉਣ 'ਚ ਤਾਂ ਕਾਮਯਾਬ ਨਹੀਂ ਹੋਏ। ਕ੍ਰੈਕ ਡਾਊਨ ਕਰਨ ਦੀ ਲਾਈਨ ਵੀ ਸੀ, ਪਰ ਜਿਵੇਂ ਗਿਣਤੀ ਇਸ ਵੇਲੇ ਇੱਕ ਅੰਦਾਜ਼ੇ ਮੁਤਾਬਕ 15 ਲੱਖ ਤੱਕ ਪਹੁੰਚ ਚੁੱਕੀ ਹੈ,
ਕਿੰਨੇ ਬਾਰਡਰ, ਘੱਟੋ ਘੱਟ 7 ਥਾਵਾਂ ਤੇ ਉਹਨਾਂ ਨੇ ਘੇਰਿਆ ਹੋਇਆ ਦਿੱਲੀ ਨੂੰ। ਫਿਰ ਇਹ ਵੀ ਹੁਣ ਸਾਹਮਣੇ ਆਇਆ, ਹਾਲਾਂਕਿ ਇਸ ਦੀਆਂ ਮਲਟੀਪਲ ਇੰਪਲੀਕੇਸ਼ਨਸ ਵੀ ਹੋ ਸਕਦੀਆਂ ਕਿ ਫੌਜੀਆਂ ਦੇ ਗਰੁੱਪ ਵੀ ਜਿਹੜੇ ਨੇ ਇੱਕ ਦੋ ਆ ਕੇ ਪੂਰੇ ਉਹਨਾਂ ਨੇ ਕਿਹਾ ਜੀ ਅਸੀਂ ਪ੍ਰੋਪਰਲੀ ਛੁੱਟੀ ਲੈ ਕੇ ਆਏ ਔਰ ਅਸੀਂ ਇੱਥੇ ਬੈਠੇ ਹਾਂ, ਦੇਖਾਂਗੇ ਕਿ ਸਾਡੇ ਬਾਪੂਆਂ ਨੂੰ ਕੁਛ ਨਾ ਹੋਏ, ਸਾਡੇ ਭਰਾਵਾਂ ਨੂੰ ਕੁਛ ਨਾ ਹੋਏ। ਹਾਲਾਂਕਿ ਇਸ ਦੇ ਉੱਤੇ ਇੱਕ ਦੋ ਵੀਰਾਂ ਦਾ ਵੀ ਔਰ ਮੇਰਾ ਵੀ ਇਹ ਕੰਸਰਨ ਹੈ ਵੀ ਇਹ ਨਾ ਹੋਏ ਕਿ ਜੇ ਇਹਨਾਂ ਨੇ ਹੁਣ ਅੱਗੋਂ ਦੇਸ਼ ਧਰੋਹੀ ਬਣਾ ਕੇ ਕੁਛ ਕਰਨਾ ਹੈ ਤੇ ਇਹਨਾਂ ਦੇ ਵੀ ਉਹਦੇ 'ਚ ਕੁਛ ਲੋਕ ਐਸੇ ਹੋਣ ਜਿਹੜੇ ਇਸ ਪਾਰਟ ਨੂੰ ਐਨਕਰੇਜ ਕਰਨਾ ਚਾਹੁੰਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਬਾਪੂ ਦਿੱਲੀ ਬਾਰਡਰ ਤੇ ਬੈਠਾ ਹੈ ਤੇ ਇੱਕ ਭਰਾ ਨਾਲ ਬਾਪੂ ਦੇ ਹੈ, ਇੱਕ ਲਦਾਖ ਜਾਂ ਪਾਕਿਸਤਾਨ ਨਾਲ ਲੱਗਦੇ ਬਾਰਡਰ ਦੇ ਉੱਤੇ ਫੌਜ ਦੇ ਵਿੱਚ ਸਰਹੱਦ ਦੀ ਰਾਖੀ ਵੀ ਕਰ ਰਿਹਾ, ਤੇ ਜੇ ਇੱਥੇ ਜ਼ੁਲਮ ਕਰੋਗੇ ਤੁਸੀਂ ਫਿਰ ਉਹਨਾਂ ਤੋਂ ਐਕਸਪੈਕਟ ਕਰਦੇ ਹੋ ਉਹੀ ਪੰਜਾਬ ਦੀ ਮਿੱਟੀ ਹੈ ਕਿ ਵੀ ਤੁਸੀਂ ਉਹ ਜਿੱਥੇ ਅਣਖੀ ਪੁੱਤਰ ਨੇ ਕਿ ਉਹ ਆਪਣੇ ਪਿਓ ਦਾ, ਔਰ ਹਰ ਰੋਜ਼ 2 ਲਾਸ਼ਾਂ ਉੱਥੋਂ ਜਾ ਰਹੀਆਂ ਨੇ ਬਾਰਡਰ ਤੋਂ। ਔਰ ਇਸ ਸਾਰੇ ਦੌਰ ਦੇ ਵਿੱਚ ਜਦੋਂ ਉਹਨਾਂ ਦਾ ਹੋਰ ਹਰਬਾ ਮੀਡੀਆ ਦਾ ਝੂਠ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਔਰ ਖ਼ਾਸ ਤੌਰ ਤੇ ਪੰਜਾਬੀ ਮੀਡੀਆ ਨੇ ਲੋਕਲੀ ਰਿਮਾਰਕੇਬਲ ਆਪਣਾ ਰਿਜ਼ਲਟ ਜਿਹੜਾ ਹੈ ਉਹ ਸ਼ੋਅ ਕੀਤਾ ਹੈ। ਹੁਣ ਜਿਹੜੀ ਗੱਲ ਅਸੀਂ ਲਾਸਟ ਸ਼ੋਅ 'ਚ ਵੀ ਕੀਤੀ ਸੀ ਕਿ ਸੁਪਰੀਮ ਕੋਰਟ ਜਿਹੜਾ ਹੈ ਇਹਨਾਂ ਦੀ ਢਾਲ ਬਣੇਗਾ ਔਰ ਜ਼ਾਹਰ ਹੈ ਕਿ ਜਿਹੜੀ ਗੱਲਬਾਤ ਹੋਈ ਪਹਿਲਾਂ ਅਸੀਂ ਸੁਪਰੀਮ ਕੋਰਟ ਦੀ ਹੇਜਲੀ ਮਾਸੀ ਦੀਆਂ ਮੋਮੋ ਠੱਗਣੀਆਂ ਸੁਣ ਲਈ ਹੈ ਕਿ ਵੀ ਉਹਨਾਂ ਨੇ ਕੀ ਕਿਹਾ। ਔਰ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਿਸਾਨਾਂ ਦੀ ਧਿਰ ਵੱਲੋਂ 4 ਵਕੀਲ ਜਿਹੜੇ ਨੇ ਉਹ ਡਿਸਕਸ਼ਨ ਦੇ ਵਿੱਚ ਹਾਜ਼ਰ ਸੀ। ਉਹਨਾਂ ਦੇ ਵਿੱਚ ਕੋਲਿਨ ਗੋਨਸਾਲਵੇਸ, ਇਹ ਇੱਕ ਕ੍ਰਿਸਚੀਅਨ ਮੂਲ ਦਾ ਔਰ ਪੰਜਾਬ ਦੇ ਵਿੱਚ ਵੀ ਜਿਹੜੀਆਂ ਡਿਸਅਪੀਅਰੈਂਸਿਸ ਸਿੱਖ ਯੂਥ ਦੀਆਂ ਹੋਈਆਂ ਉਸ ਦੇ ਵਿੱਚ ਇਹਦੀ ਰਿਪਰੈਜ਼ੈਂਟੇਸ਼ਨ ਰਹੀ ਹੈ ਸੁਪਰੀਮ ਕੋਰਟ 'ਚ। ਈਵਨ ਜਸਵੰਤ ਸਿੰਘ ਖਾਲੜਾ ਕੇਸ ਦੇ ਵੇਲੇ ਵੀ, ਫਿਰ ਦੁਸ਼ਯੰਤ ਦਵੇ, ਪ੍ਰਸ਼ਾਂਤ ਭੂਸ਼ਣ ਔਰ HS ਫੂਲਕਾ। ਔਰ ਸਰਕਾਰ ਦੇ ਵੱਲੋਂ ਉਹੀ ਉਹਨਾਂ ਦਾ ਸੋਲੀਸਿਟਰ ਜਨਰਲ ਔਰ ਜਿਹੜਾ ਅਟਾਰਨੀ ਜਨਰਲ ਵੈਨ ਗੋਪਾਲ ਔਰ ਤੁਸ਼ਾਰ ਮਹਿਤਾ। ਹੁਣ ਜਿਹੜਾ ਡਰਾਮਾ ਸੁਪਰੀਮ ਕੋਰਟ ਦਾ, ਇਹਨੂੰ ਮੈਂ ਇਸ ਲਈ ਕਹਾਂਗਾ ਜਾਂ ਇਹ ਹਨੀ ਟਰੈਪ ਇਸ ਲਈ ਹੈ ਕਿਉਂਕਿ ਜ਼ਾਹਰ ਹੈ ਕਿ ਵੈਸੇ ਤਾਂ ਇੰਟੈਲੀਜੈਂਸ ਦੀ ਦੁਨੀਆ 'ਚ ਹਨੀ ਟਰੈਪ ਕਿਹਾ ਜਾਂਦਾ ਹੈ ਜਦੋਂ ਕੋਈ ਹਕੂਮਤ ਦੇ ਲਈ ਖਾਸ ਤੌਰ 'ਤੇ ਕੁੜੀਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਔਰ ਉਹ ਕਿਵੇਂ ਜਿਹੜਾ ਆਪਣੇ ਟਰੈਪ 'ਚ ਲੈ ਕਰਕੇ ਫਿਰ ਇੰਟੈਲੀਜੈਂਸ ਕਢਾਉਂਦੇ ਆ। ਹਾਲਾਂਕਿ ਇਹ ਵੀ ਇਹਨਾਂ ਦਾ ਤਾਂ 20ਵੀਂ ਸਦੀ 'ਚ ਹੋਏਗਾ ਬਾਹਰਲੀਆਂ ਤਾਕਤਾਂ ਦਾ। ਜੇ ਇਹਨਾਂ ਦੀ ਆਪਣੀ ਹਿਸਟਰੀ ਦੇਖੋ ਹਿੰਦੂ ਤਵੀਆਂ ਦੀ ਤਾਂ 2500 ਸਾਲ ਪਹਿਲਾਂ ਚਾਣਕਿਆ ਦੇ ਜ਼ਮਾਨੇ ਤੋਂ ਉਹਨੇ ਡਿਸਕਸ ਕੀਤਾ ਹੋਇਆ ਵਿਸ਼ ਕੰਨਿਆਏਂ। ਵਿਸ਼ ਜ਼ਹਿਰ ਨੂੰ ਕਹਿੰਦੇ ਨੇ ਕਿ ਕਿਵੇਂ ਛੋਟੀਆਂ ਬੱਚੀਆਂ ਬਹੁਤ ਛੋਟੀ ਉਮਰ 'ਚ ਉਹਨਾਂ ਨੂੰ ਇੱਕ ਖਾਸ ਡੋਜ਼ ਦੇ ਵਿੱਚ ਜ਼ਹਿਰ ਦਿੱਤੀ ਜਾਂਦੀ ਸੀ ਔਰ ਜਦੋਂ ਉਹ ਜਵਾਨ ਹੋ ਜਾਂਦੀਆਂ ਸੀ ਉਹਨਾਂ ਨੂੰ ਜਿਹੜੀ ਦੁਸ਼ਮਣ ਬਾਦਸ਼ਾਹ ਦੀ ਟੈਰੀਟਰੀ 'ਚ ਭੇਜ ਦਿੱਤਾ ਜਾਂਦਾ ਸੀ ਔਰ ਇਹ ਸਲੋ ਪੁਆਇਜ਼ਨਿੰਗ ਦੇ ਨਾਲ ਦੁਸ਼ਮਣ ਨੂੰ ਮਾਰਨ ਦੀ ਗੱਲ ਹੁੰਦੀ ਸੀ। ਉਹ ਐਜ਼ ਏ ਇੰਟੈਲੀਜੈਂਸ ਆਪਰੇਟਰ ਵੀ ਸੀ। ਪਰ ਇਸ ਮਾਮਲੇ 'ਚ ਜਦੋਂ ਅਸੀਂ ਜਾਂ ਕਿਸਾਨ ਲੀਡਰ ਨੇ ਇਹਨੂੰ ਹਨੀ ਟਰੈਪ ਕਿਹਾ ਕਿ ਜਿਸ ਕਿਸਮ ਦੀਆਂ ਮਿੱਠੀਆਂ ਗੱਲਾਂ ਸੁਪਰੀਮ ਕੋਰਟ ਨੇ ਕੀਤੀਆਂ, ਟਰੈਪ ਤਾਂ ਇਹੀ ਹੁੰਦਾ ਨਾ ਕਿ ਵੀ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਸਖਤੀ ਕੰਮ ਨਹੀਂ ਕੀਤੀ ਤੁਸੀਂ ਮਿੱਠੀਆਂ ਗੱਲਾਂ ਦੇ ਨਾਲ, ਤੁਸੀਂ ਹੇਜਲੀ ਵੀ ਇਹੀ ਹੁੰਦੀ ਹੈ, ਫਾਫਾਂ ਵੀ ਇਹੀ ਹੁੰਦੀਆਂ ਨੇ ਕਿ ਵੀ ਉਹ ਤੁਹਾਨੂੰ ਹਮਦਰਦੀ ਦਿਖਾ ਰਹੀਆਂ ਹੁੰਦੀਆਂ ਪਰ ਉਹਨਾਂ ਦੀ ਇੰਟੈਂਟ ਜਿਹੜੀ ਹੈ ਉਹ ਕਰਪਟ ਹੁੰਦੀ ਹੈ। ਹੁਣ ਸੁਪਰੀਮ ਕੋਰਟ ਨੇ ਜਿਹੜੀਆਂ ਹੇਜਲੀਆਂ ਦਿਖਾਈਆਂ ਉਹਦੇ 'ਚ ਉਹਨਾਂ ਦਾ, ਕਿਉਂਕਿ ਜਿਹੜੀ ਇਹ ਹੀਅਰਿੰਗ ਕੀਤੀ ਇਸ ਦੇ ਵਿੱਚ 3 ਜੱਜ ਬੈਂਚ ਸੀ ਔਰ ਇਹਦੇ 'ਚ ਜਿਹੜਾ ਮਿਸਟਰ A ਬੋਬਡੇ ਚੀਫ ਜਸਟਿਸ ਜਿਹੜਾ ਉਹ ਮੇਨ ਉਸ ਜੱਜ ਨੂੰ ਹੈਂਡਲ ਕਰ ਰਿਹਾ ਸੀ, ਉਹਨੇ ਸਰਕਾਰ ਨੂੰ ਬੜੀਆਂ ਝਾੜਾਂ ਪਾਈਆਂ ਕਿ ਤੁਸੀਂ ਡਿਸਅਪਾਇੰਟਮੈਂਟ ਹੈ ਮੈਨੂੰ ਸੈਂਟਰਸ ਹੈਂਡਲਿੰਗ ਫਾਰਮਰਸ ਦੀ ਔਰ ਤੁਸੀਂ ਸਟ੍ਰਿੰਗ ਆਫ ਫੀਲਡ ਟਾਕਸ ਹੈ ਔਰ ਸਟੇਟਾਂ ਜਿਹੜੀਆਂ ਨੇ ਉਹ ਅਪ ਇਨ ਰਿਬੈਲੀਅਨ ਨੇ। ਚਲੋ ਸੁਪਰੀਮ ਕੋਰਟ ਨੇ ਇਹ ਤਾਂ ਮੰਨਿਆ ਕਿ ਭਾਈ ਰਿਬੈਲੀਅਨ ਹੋ ਰਿਹਾ, ਜਿਹੜੀਆਂ 6-7 ਸਟੇਟਾਂ ਦੀ ਗੱਲ ਕੀਤੀ ਕਿ ਭਾਈ ਉਹ ਮੰਨਣ ਨੂੰ ਤਿਆਰ ਨਹੀਂ ਕਾਨੂੰਨ, ਅਪ ਇਨ ਰਿਬੈਲੀਅਨ, ਸੋ ਮੰਨ ਲਓ ਕਿ ਭਾਈ ਹੁਣ ਰਿਬੈਲੀਅਨ ਹੋ ਰਿਹਾ। ਫਿਰ ਉਹਨੇ ਕਿਹਾ ਦੇਖੋ ਬੁੱਢੇ ਜਿਹੜੇ ਕਿਸਾਨ, ਬੱਚੇ ਛੋਟੇ, ਮਾਵਾਂ ਉਹ ਬੈਠੀਆਂ, ਇਹ ਦੇਖਿਆ ਨਹੀਂ ਜਾਂਦਾ ਸਾਡੇ ਤੋਂ, ਬਾਈਟਿੰਗ ਕੋਲਡ ਹੈ ਐਮਿਡ ਦਾ ਪੈਂਡੇਮਿਕ ਔਰ ਉੱਤੋਂ ਰਿਪਬਲਿਕ ਡੇ ਆ ਗਿਆ ਸਿਰ ਦੇ ਉੱਤੇ। ਹੁਣ ਇਹ ਸਾਰੀ ਹਮਦਰਦੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਬਹੁਤ ਡਿਸਅਪੁਆਇੰਟ ਹੈ, ਤੁਸੀਂ ਕਾਨੂੰਨ ਬਣਾਇਆ ਬਿਨਾਂ ਕਿਸੇ ਐਨਫ ਕੰਸਲਟ ਕਰਨ ਦੇ, ਫਿਰ ਤੁਸੀਂ ਜਿਹੜਾ ਉਹ ਇਸ ਸਾਰੇ 'ਚੋਂ ਜਿਹੜਾ ਉਹ ਹੁਣ ਮਹੀਨੇ ਬੀਤ ਗਏ ਨੇ,
ਤੁਸੀਂ ਨੈਗੋਸ਼ੀਏਟ ਕਰ ਰਹੇ ਹੋ, ਪਰ ਕੋਈ ਵਟ ਨੈਗੋਸ਼ੀਏਸ਼ਨ, ਵਟ ਟਾਕਿੰਗ, ਵਟਸ ਗੋਇੰਗ ਔਨ, ਇਸ ਸਾਰੇ ਨੂੰ ਇਹ ਹੁਣ ਸੁਪਰੀਮ ਕੋਰਟ ਕਹਿ ਰਿਹਾ। ਉਹ ਇਵੇਂ ਹੀ ਹੈ ਜਿਵੇਂ ਐਟ ਵਨ ਪੁਆਇੰਟ ਉਹਨੇ ਜਿਹੜਾ ਚੀਫ ਜਸਟਿਸ ਇਹ ਵੀ ਕਹਿ ਰਿਹਾ ਕਿ ਜੀ ਅਸੀਂ ਤੁਹਾਨੂੰ ਲੰਬੀ ਇੱਕ ਰੋਪ ਦਿੱਤੀ ਸੀ ਔਰ ਤੁਸੀਂ ਜਿਹੜਾ ਡੋਂਟ ਗਿਵ ਅਸ ਲੈਕਚਰਸ ਔਨ ਪੇਸ਼ੈਂਸ। ਜਦੋਂ ਉਹ ਕਹਿ ਰਿਹਾ ਜੀ ਤੁਸੀਂ ਉਹਨਾਂ ਦਾ ਵੈਨਗੋਪਾਲ ਕਿ ਜੀ ਤੁਸੀਂ ਇੰਪੇਸ਼ੈਂਟ ਕਿਉਂ ਹੈ ਸੁਪਰੀਮ, ਅਸੀਂ ਜੀ ਤੁਹਾਨੂੰ ਬੜੀ ਲੰਬੀ ਰੱਸੀ ਦਿੱਤੀ। ਔਰ ਫਿਰ ਇਹ ਵੀ ਉਹ ਕਹਿ ਰਿਹਾ ਕਿ ਜੀ ਭਾਵੇਂ ਉੱਥੋਂ ਵਾਲਿਆਂ ਦਾ ਪ੍ਰੋਟੈਸਟਰਸ ਦਾ ਸਾਡੇ ਤੇ ਫੇਥ ਹੈ ਕਿ ਨਹੀਂ ਹੈ, ਉਹ ਹੁਣ ਇਹਨਾਂ ਦੇ ਵਕੀਲਾਂ ਨੂੰ ਕਹਿ ਰਿਹਾ ਟੈਲ them Chief Justice of India wants them to go home whether you have faith in us or not, we are the Supreme Court of India and we will do our job। ਫਿਰ ਇੱਥੋਂ ਤੱਕ ਸੁਪਰੀਮ ਕੋਰਟ ਦਾ ਚੀਫ ਜਸਟਿਸ ਕਰਦਾ ਕਿ ਵੀ ਇਹ ਜੇ ਕੁਛ ਉੱਥੇ ਵਾਪਰ ਜਾਂਦਾ ਹੈ, ਕੋਈ ਵੀ ਖੂਨ ਖਰਾਬਾ ਹੁੰਦਾ ਹੈ, ਅਸੀਂ ਜਿਹੜਾ ਈਚ ਵਨ ਆਫ ਅਸ ਇਜ਼ ਰਿਸਪੌਂਸਿਬਲ, we don't want any blood on our hands, there should be no violence। ਕਿ ਜੀ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਉੱਥੇ ਕੋਈ ਕਾਰਵਾਈ ਹੋਏ। ਔਰ ਹੁਣ ਇਹ ਸਾਰਾ ਤਾਂ ਇਵੇਂ ਹੀ ਹੈ, ਇਹ ਹੈ ਹੇਜਲੀਆਂ ਗੱਲਾਂ ਕਿ ਬਹੁਤ ਹਮਦਰਦੀ ਹੈ, ਪਰ ਐਂਡ ਕੀ ਹੈ? ਸੁਪਰੀਮ ਕੋਰਟ ਨੇ ਕਿਹਾ ਜੀ ਅਸੀਂ ਸਰਕਾਰ ਨੂੰ ਕਿਹਾ ਤੁਸੀਂ ਸਸਪੈਂਡ ਕਰ ਦਿਓ ਕਾਨੂੰਨ ਕੁਝ ਦੇਰ ਲਈ। ਹੁਣ ਲੱਗੇਗਾ ਦੇਖੋ ਜੀ ਲਾਗੂਆਂ ਨੂੰ ਸਸਪੈਂਡ ਕਰਤਾ, ਨਾਲ ਦੀ ਨਾਲ ਉਹਨੇ ਕਿਹਾ ਜੀ ਅਸੀਂ ਕਮੇਟੀ ਬਣਾ ਦਿੰਦੇ ਹਾਂ। ਜਿਹੜਾ ਸਾਬਕਾ ਚੀਫ ਜਸਟਿਸ ਰਿਹਾ ਮਿਸਟਰ RM ਲੋਧਾ, ਉਹਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੇ ਨੇ ਉਹ ਕਿਸਾਨ ਵੀ ਆਪਣੇ ਨੁਮਾਇੰਦੇ ਦੇ ਦੇਣ, ਸਰਕਾਰ ਵੀ ਦੇ ਦੇ, ਔਰ ਉਹ ਦੇਖੇ ਵੀ ਕਾਨੂੰਨਾਂ ਦਾ ਕੀ ਕਰਨਾ ਹੈ। ਮਕਸਦ ਇਹ ਹੀ ਹੈ ਕਿ ਸਰਕਾਰ ਨੂੰ ਇੱਕ ਫੇਸ ਦੇਣਾ ਵੀ, ਬਿਲਕੁਲ ਰਿਪਬਲਿਕ ਡੇ ਲੰਘਾਣਾ ਕਿਸੇ ਤਰੀਕੇ ਨਾਲ 26 ਜਨਵਰੀ, ਤਾਂ ਕਿ ਇਹ ਨਾ ਹੋਏ ਕਿ ਵੀ ਕੋਈ ਗੜਬੜ ਹੋ ਜਾਏ। ਔਰ ਸੈਕੰਡਲੀ ਇਹ ਵੀ ਦੱਸਣਾ ਕਿ ਦੇਖੋ ਅਸੀਂ ਕਿੰਨੇ ਫਿਕਰਮੰਦ ਹੈ, ਫੇਅਰ ਹੈ, ਇਹ ਉਸ ਸਾਰੇ ਦਾ ਪਾਰਟ ਹੈ। ਔਰ ਨਾਲ ਹੀ ਉਹਨਾਂ ਕਿਹਾ ਹੂ ਇਜ਼ ਗੋਇੰਗ ਟੂ ਬੀ ਰਿਸਪੌਂਸਿਬਲ ਇਫ ਦਿਸ ਸੇਬਰ ਰੈਟਲਿੰਗ ਗੋਜ਼ ਔਨ। ਸੇਬਰ ਰੈਟਲਿੰਗ ਹੁੰਦੀ ਹੈ ਤਲਵਾਰਾਂ ਖੜਕਣੀਆਂ, ਕਿ ਜੀ ਕਿਸਾਨਾਂ ਦੀ ਸਰਕਾਰ ਦੀ ਖੜਕ ਰਹੀ ਹੈ, ਸਾਡੇ ਤੋਂ ਨਹੀਂ ਸਾਰਿਆ ਜਾਂਦਾ, ਇਹ ਕਦੋਂ ਤੱਕ ਜਾਰੀ ਰਹੇਗਾ। ਔਰ ਅਸੀਂ ਜਿਹੜਾ ਹੈ ਮੂਵ ਏ ਲਿਟਲ, ਉਹਨਾਂ ਨੇ ਦੋਨਾਂ ਧਿਰਾਂ ਨੂੰ ਕਿਹਾ ਔਰ ਕਿਸਾਨਾਂ ਨੂੰ ਵੀ। ਔਰ ਚਲੋ ਉਹਨਾਂ ਦੇ ਵਕੀਲਾਂ ਨੇ ਜਿਨ੍ਹਾਂ ਮੈਂ ਚਾਰਾਂ ਦਾ ਨਾਂ ਲਿਆ ਕਿਸਾਨਾਂ ਦੇ, ਉਹਨਾਂ ਨੇ ਕਿਹਾ ਜੀ ਠੀਕ ਹੈ, ਬਹੁਤ ਚੰਗੀ ਗੱਲ ਹੈ, ਤੁਸੀਂ ਇਹ ਫਿਕਰ ਦਿਖਾਇਆ, ਪਰ ਅਸੀਂ ਜਿਹੜਾ ਆਪਣੇ ਕਿਸਾਨ ਜਥੇਬੰਦੀਆਂ ਨੂੰ ਪੁੱਛ ਕੇ ਹੀ ਉਹਨੂੰ ਦੱਸ ਸਕਦੇ ਹਾਂ ਕਿ ਭਾਈ ਅਸੀਂ ਕੀ ਕਰਨਾ। ਔਰ ਫਿਰ ਜਦੋਂ ਉਹਨਾਂ ਨੇ ਆ ਕੇ ਕਿਸਾਨ ਜਥੇਬੰਦੀਆਂ ਨਾਲ ਅੱਜ ਹੀ ਗੱਲਬਾਤ ਕੀਤੀ, ਔਰ ਮੈਂ ਸਮਝਦਾ ਵੀ ਕਿਸਾਨ ਜਥੇਬੰਦੀਆਂ ਬਹੁਤ ਸਿਆਣੀਆਂ ਨੇ, ਇਸ ਵੇਲੇ ਤੱਕ ਉਹਨਾਂ ਦੀ ਸਾਰੀ ਕਾਰਵਾਈ ਬੜੀ ਕੰਟਰੋਲ ਥੱਲੇ ਹੈ। ਹਾਲਾਂ ਉਹਨਾਂ ਦੀ ਇਹ ਹੁਣ ਕਾਲ ਵੀ ਹੈ ਕਿ 13 ਜਨਵਰੀ ਨੂੰ ਜਿਸ ਦਿਨ ਕਿ ਲੋਹੜੀ ਦਾ ਦਿਨ ਹੈ ਕਿ ਭਾਈ ਇਹ ਜਿਹੜੇ ਦੋਨੋਂ ਕਾਨੂੰਨ ਸਾੜੇ ਜਾਣ। ਔਰ ਇੱਥੇ ਵੀ ਸਾਡੇ ਵੀਰ ਭਾਈ ਨਰਿੰਦਰ ਸਿੰਘ ਜਿਹੜੇ ਅੱਜ ਕੱਲ੍ਹ ਇੰਡੀਆਨਾ ਗਏ ਹੋਏ ਨੇ, ਉਹਨਾਂ ਨੇ ਵੀ ਕੱਲ੍ਹ ਗੁਰਦੁਆਰਾ ਸਾਹਿਬ 'ਚ ਐਡਰੈਸ ਕਰਦੇ ਆ ਕਾਲ ਦਿੱਤੀ ਹੈ। ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਪਲਾਨ ਹੈ। ਉਹਨਾਂ ਨੇ ਕਿਹਾ ਜੀ ਕਿ ਇਹਨੂੰ ਸਾੜੋ ਦੋ ਕਾਨੂੰਨਾਂ ਨੂੰ, ਕਿ ਭਾਈ ਅਸੀਂ ਨਹੀਂ ਮੰਨਦੇ। ਲੇਕਿਨ ਜਿਹੜਾ ਕਿਸਾਨ ਜਥੇਬੰਦੀਆਂ ਨੇ ਇਸ ਦੇ ਉੱਤੇ ਬੜੀ ਬੈਲੈਂਸਡ ਪਹੁੰਚ ਲਈ ਹੈ। ਔਰ ਇਹ ਪ੍ਰਮੁੱਖ ਖਬਰ ਬਣੀ ਹੈ, ਫਾਰਮ ਯੂਨੀਅਨਸ ਰਿਜੈਕਟ ਸੁਜੈਸਸ਼ਨ ਆਫ ਸੁਪਰੀਮ ਕੋਰਟ ਅਪਾਇੰਟਡ ਕਮੇਟੀ। ਹੁਣ ਉਹਨਾਂ ਨੇ ਫਾਰਮ ਜਥੇਬੰਦੀਆਂ ਨੇ ਸੁਪਰੀਮ ਕੋਰਟ ਦਾ ਥੈਂਕ ਯੂ ਕੀਤਾ ਕਿ ਜੀ ਤੁਹਾਨੂੰ ਜਿਹੜਾ ਬਹੁਤ ਹਮਦਰਦੀ ਜਾਗੀ ਹੈ, ਤੁਸੀਂ ਫਿਕਰ ਕਰ ਰਹੇ ਹੋ। ਔਰ ਆਨਰੇਬਲ ਸੁਪਰੀਮ ਕੋਰਟ ਵਾਜ਼ ਰਿਕੁਐਸਟ, ਪਰ ਉਹਨਾਂ ਨੇ ਕਿਹਾ ਜੀ ਸਾਡੇ ਵਕੀਲਾਂ ਨੇ ਤੁਹਾਨੂੰ ਇਹ ਕਿਹਾ ਸੀ ਕਿ ਵੀ ਕੋਈ ਨਾ ਕੋਈ ਕੱਲ੍ਹ ਹੀਅਰਿੰਗ ਦੀ ਡੇਟ ਰੱਖੋ, ਫਰਦਰ ਇਹਦੇ ਬਾਰੇ ਜਾਣੋ, ਪਰ ਤੁਸੀਂ ਤਾਂ ਜਿਹੜਾ ਇਹ ਕਿਹਾ ਕਿ ਵੀ ਉਹਦੇ 'ਤੇ ਤੁਸੀਂ ਕੋਈ ਜਿਹੜਾ ਉਹ ਉਹਨਾਂ ਨੂੰ ਮਾਰਕ ਨਹੀਂ ਕੀਤਾ ਹੋਇਆ ਕਿ ਕੱਲ੍ਹ ਤੁਸੀਂ ਕੋਈ ਹੀਅਰਿੰਗ ਕਰਨੀ ਹੈ। We have been told that no such hearing has been fixed for tomorrow as per the cause list already published for tomorrow till 9 PM। ਸੋ ਹੁਣ ਜੇ ਇਹ ਸਾਰੇ 'ਚੋਂ ਹੈ, ਜੇ ਤੁਸੀਂ ਕਮੇਟੀ ਬਣਾਉਣ ਦੀ ਗੱਲ ਕਰਦੇ ਹੋ, ਇਹ ਸਾਨੂੰ ਮਨਜ਼ੂਰ ਨਹੀਂ ਹੈ, ਪਲੀਜ਼ ਤੁਸੀਂ ਇਹਦੇ 'ਚੋਂ ਬਾਹਰ ਰਹੋ। ਇਹ ਕਮੇਟੀ ਇਜ਼ ਜਸਟ ਏ ਡਿਲੇਇੰਗ ਟੈਕਟਿਕ ਵਿਚ ਇਜ਼ ਵਟ ਦਾ ਗੌਰਮੈਂਟ ਵਾਂਟਸ, ਸੈਂਡ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪ੍ਰੈਜ਼ੀਡੈਂਟ। ਉਹਨੇ ਕਿਹਾ ਜੀ ਅੱਗੇ ਵੀ ਅਸੀਂ ਕਮੇਟੀਆਂ ਦੇਖੀਆਂ ਹੋਈਆਂ ਨੇ, ਇਹ ਸਿਰਫ ਇਸ ਮੁੱਦੇ ਨੂੰ ਲੇਟ ਕਰਨ ਦਾ ਕਾਰਨ ਹੈ। ਵਾਈ ਟੂ ਡਾਈਵਰਟ ਐਂਡ ਡਿਲੂਟ ਦਾ ਗਰੋਇੰਗ ਫਾਰਮਰਸ ਮੂਵਮੈਂਟ ਵਿਦ ਏ ਕਮੇਟੀ, ਦਾ ਪ੍ਰੋਟੈਸਟ ਇਜ਼ ਅਗੇਂਸਟ ਦਾ ਗਵਰਨਮੈਂਟ, ਸੋ ਦਾ ਗਵਰਨਮੈਂਟ ਸ਼ੁੱਡ ਫੇਸ ਦਾ ਰੈਥ ਆਫ ਦਾ ਪੀਪਲ ਐਂਡ ਰਿਪੀਲ ਦਾ ਲਾਅ। ਉਹਨੇ ਕਿਹਾ ਜੀ ਹਕੂਮਤ ਦੇ ਖਿਲਾਫ ਹੈ। ਔਰ ਗੱਲ ਵੀ ਠੀਕ ਹੈ, ਸੁਪਰੀਮ ਕੋਰਟ ਕਾਨੂੰਨ ਤਾਂ ਨਹੀਂ ਨਾ ਬਣਾਉਂਦੀ, ਕਾਨੂੰਨ ਤਾਂ ਉਹਨੂੰ ਇੰਟਰਪ੍ਰੇਟ ਕਰਦੀ ਆ। ਅਜੇ ਉਹ ਤਾਂ ਉਹਨਾਂ ਨੇ ਪਟੀਸ਼ਨਸ ਲਈਆਂ ਹੀ ਨਹੀਂ ਕਿ ਵੀ ਜਿਹੜੇ ਫਾਰਮ ਲਾਜ਼ ਨੇ ਇਹ ਤਾਂ ਇਹਨਾਂ ਦਾ ਜਿਹੜਾ ਉਹ ਜੂਰਿਸਡਿਕਸ਼ਨ ਹੀ ਨਹੀਂ ਹੈ ਗਵਰਨਮੈਂਟ ਦੀ ਲਾਅ ਬਣਾਉਣ ਦੀ। ਪਰ ਕਿਉਂਕਿ ਜਿਹੜੇ ਟ੍ਰੇਡ ਹੈ,
ਟ੍ਰੇਡ ਉਹਨਾਂ ਦੀ ਉਸ ਲਿਸਟ 'ਚ ਹੈ ਜਿਹੜੀ ਸਟੇਟ 'ਚ ਵੀ ਹੋ ਸਕਦੀ ਹੈ, ਫੈਡਰਲ ਵੀ ਹੋ ਸਕਦੀ ਹੈ। ਸੋ ਉਹਨਾਂ ਨੇ ਉਹਦਾ ਫਾਇਦਾ ਲੈ ਕੇ ਤੇ ਉਹਨੂੰ ਫਾਰਮੂਲਾਜ਼ ਵੀ ਬਣਾ ਦਿੱਤੇ। ਸੋ ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਜੀ ਇਹ ਸਾਡੀ ਸਰਕਾਰ ਦੇ ਨਾਲ ਟੱਕਰ ਹੈ, ਤੁਸੀਂ ਵਿੱਚ ਨਾ ਆਓ। ਔਰ ਉਸ ਸਾਰੇ ਚੋਂ ਜਿਹੜਾ ਹੈ ਇਹ ਜਿਹੜੀ ਹੈ these laws are a clear encroachment on state functions. Agriculture is a state subject, but yet the center got the laws passed via media of trading, which falls in the concurrent list. ਜਿਹੜੀ concurrent list ਦੇ ਵਿੱਚ ਫੈਡਰਲ ਔਰ ਸਟੇਟ ਦੋਨਾਂ ਦਾ ਪ੍ਰੀਵਿਊ ਹੁੰਦਾ ਹੈ। ਇਹ ਜਿਹੜੇ ਲੈਜਿਸਲੇਚਰ ਨੇ ਕਲੀਅਰਲੀ ਵਾਇਲੇਟ ਕਰਦੇ ਨੇ ਫੈਡਰਲ ਪ੍ਰਿੰਸੀਪਲ ਨੂੰ। ਔਰ ਦਾ ਸੁਪਰੀਮ ਕੋਰਟ ਕੁਡ ਆਸਕ ਦਾ ਗਵਰਨਮੈਂਟ ਟੂ ਰਿਪੀਲ ਦਾ ਲਾਜ਼। ਉਹਨਾਂ ਨੇ ਕਿਹਾ ਜੀ ਤੁਸੀਂ ਸਰਕਾਰ ਨੂੰ ਕਹੋ ਕਿ ਵੀ ਇਹ ਜਿਹੜਾ ਹੈ, ਔਰ ਉਹਨਾਂ ਨੇ ਕਿਹਾ ਤੁਸੀਂ ਕਿਹੜੀ ਮੀਡੀਏਸ਼ਨ ਕਰਨਾ ਚਾਹੁੰਦੇ ਹੋ। ਕਿਸੇ ਪਟੀਸ਼ਨਰ ਨੇ ਪਟੀਸ਼ਨ ਹੀ ਨਹੀਂ ਕੀਤੀ ਵੀ ਸੁਪਰੀਮ ਕੋਰਟ ਮੀਡੀਏਟ ਕਰੇ। ਔਰ ਇਸ ਸਾਰੇ ਚੋਂ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਵੇਲੇ ਬਿਲਕੁਲ ਠੀਕ ਅਪਰੋਚ ਹੈ। ਕੱਲ ਸੁਪਰੀਮ ਕੋਰਟ ਕੀ ਕਰਦੀ ਹੈ ਇਹ ਤਾਂ ਦੇਖਿਆ ਜਾਏਗਾ, ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ, ਕੱਲ 100 ਜਿਹੜੇ ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰਸ ਨੇ PM ਜੌਨਸਨ ਨੂੰ ਲਿਖਿਆ 100 UK MPs ਰਾਈਟ ਟੂ PM ਜੌਨਸਨ ਓਵਰ ਫਾਰਮਰਸ ਪ੍ਰੋਟੈਸਟ ਇਨ ਇੰਡੀਆ। ਔਰ ਇਹ ਸਾਰੇ ਦੇ ਉੱਤੇ ਡੀਟੇਲ ਲੈਟਰ ਹੈ ਉਹਨਾਂ ਨੇ, ਜਿਹਨੂੰ ਤਨਮਨਜੀਤ ਸਿੰਘ ਢੇਸੀ ਨੇ ਲੀਡ ਕੀਤਾ। ਹੁਣ 100 ਮੈਂਬਰਸ ਆਫ ਪਾਰਲੀਮੈਂਟ UK ਦੇ, ਔਰ ਐਵੇਂ ਨਹੀਂ ਬੋਰਿਸ ਜੌਨਸਨ ਨੇ ਕੈਂਸਲ ਕੀਤਾ। ਹੁਣ ਉਹਨਾਂ ਨੇ ਇੱਕ ਸੂਰੀਨਾਮ ਨਾਂ ਦਾ ਦੇਸ਼ ਹੈ, ਬਿਲਕੁਲ ਇੱਕ ਭਾਰਤ ਦੇ ਛੋਟੇ ਜਿਹੇ ਸੂਬੇ ਨਾਲੋਂ ਵੀ ਛੋਟਾ। ਇਹਦਾ ਦਾਦਾ ਇੰਡੀਆ 'ਚੋਂ ਗਿਆ ਹੋਇਆ ਸੀ, ਉਹ ਸਾਰੇ ਉਹ ਉੱਥੇ ਬੌਂਡਡ ਲੇਬਰ ਬਣਾ ਕੇ ਲਗਾਇਆ ਸੀ UP ਬਿਹਾਰ ਤੋਂ। ਇਹ ਸਾਰੇ ਟ੍ਰਿਨਿਡੈਡ, ਸੂਰੀਨਾਮ ਔਰ ਇਹਨਾਂ ਸਾਰਿਆਂ 'ਚ ਉਹਨੂੰ ਸੱਦਿਆ ਕਿ ਜੀ ਇਹ 26 ਜਨਵਰੀ ਦਾ ਚੀਫ ਗੈਸਟ ਹੋਏਗਾ। ਸੋ ਅਸੀਂ ਕਿਹਾ ਵੀ ਠੀਕ ਹੈ ਭਾਈ, ਜੋ ਜੀ ਕੋਕੋ ਦੇ ਨਿਆਣੇ ਹੁਣ ਮੋਦੀ ਦਾ ਜਿਹੜੇ ਨੇ ਚੀਫ ਗੈਸਟ ਵੀ ਇਦਾਂ ਦਾ ਹੀ ਹੋਣਗੇ। ਵੈਸੇ ਕਿਸੇ ਨੇ ਸੁਜੈਸਟ ਕੀਤਾ ਸੀ ਕਿ ਵੀ ਇਹਨੂੰ ਹੀ ਸੱਦ ਲਓ ਟਰੰਪ ਨੂੰ ਕਿ ਵੀ ਇਹ, ਉਹ ਕਹਿੰਦਾ ਨਾ ਇਹਦੀ ਤਾਂ ਉਹ ਤਾਂ 20 ਤਰੀਕ ਨੂੰ ਦੂਜੇ ਨੇ ਸਹੁੰ ਚੁੱਕ ਲੈਣੀ ਹੈ। ਮੈਂ ਕਿਹਾ ਨਹੀਂ, ਇਹਦਾ ਫਰੈਂਡ ਹੈ। ਹੁਣ ਇਹਦੇ ਫਰੈਂਡ ਜੇ ਇੱਥੇ ਮੁਸ਼ਕਲ 'ਚ ਫਸਿਆ ਤੇ ਉਹਨੂੰ ਘੱਟੋ ਘੱਟ ਇੰਨਾ ਕੁ ਤਾਂ ਦਿਓ। ਔਰ ਇਸ ਸਾਰੇ 'ਚੋਂ ਅਸੀਂ ਦੇਖ ਰਹੇ ਹਾਂ ਕਿ ਇਨ ਦਾ ਐਂਡ ਆਫ ਦਾ ਡੇ ਹਾਲ ਦੀ ਘੜੀ ਜੋ ਕਿਸਾਨਾਂ ਦੀ ਪੋਜੀਸ਼ਨ ਹੈ, ਅਸੀਂ ਸਮਝਦੇ ਹਾਂ ਵੀ ਹਨੀ ਟਰੈਪ 'ਚ ਫਸਣ ਤੋਂ ਇਨਕਾਰੀ ਨੇ ਔਰ ਬਚੇ ਨੇ। ਲੇਕਿਨ ਲੈਟ ਵੀ ਹੋਪ ਫॉर ਦਾ ਬੈਸਟ, ਕਿਉਂਕਿ ਇਸ ਤੋਂ ਇੱਕ ਜਿਹੜਾ ਰਵੱਈਆ ਸੀ ਸਰਕਾਰੀ ਵਕੀਲਾਂ ਦਾ, ਸੋਲੀਸਿਟਰ ਜਨਰਲ ਦਾ ਵੀ, ਅਟਾਰਨੀ ਜਨਰਲ ਦਾ ਵੀ, ਉਹ ਇਹੀ ਸੀ ਕਿ ਅਸੀਂ ਬਿਲਕੁਲ ਨਹੀਂ ਮੰਨਣਾ। ਔਰ ਸੁਪਰੀਮ ਕੋਰਟ ਕਹਿ ਰਿਹਾ ਸੀ ਤੁਸੀਂ ਕਿਵੇਂ ਨਹੀਂ ਮੰਨਣਾ, ਸਸਪੈਂਡ ਕਿਵੇਂ, ਮਤਲਬ ਇਹ ਉਵੇਂ ਹੀ ਹੈ। ਜਿਹੜਾ ਉਹ ਸਾਡੇ ਦੋਸਤ ਸ਼ੇਖ ਸਾਹਿਬ ਫੌਜੀ ਸੀ, ਤੋਂ ਇੱਕ ਵਾਰੀ ਗੱਲ ਸੁਣਾਉਂਦੇ ਕਹਿੰਦੇ ਜੀ ਅਸੀਂ ਯੰਗ ਆਫਿਸਰ ਟ੍ਰੇਨਿੰਗ 'ਚੋਂ ਨਵੇਂ ਆਏ ਤੇ ਪਤਾ ਨਹੀਂ ਕਿੱਥੇ ਸਾਡਾ ਛਾਉਣੀ ਸੀ ਬੇਸਡ, ਤੇ ਅਸੀਂ ਸ਼ਹਿਰ ਗਏ ਮਾਰਕੀਟ 'ਚ ਸਿਵਲੀਅਨ, ਤੇ ਉੱਥੇ ਝਗੜਾ ਹੋ ਗਿਆ ਦੁਕਾਨਦਾਰਾਂ ਨਾਲ। ਕਹਿੰਦੇ ਅਸੀਂ ਨਵੇਂ ਯੰਗ ਸਾਰੇ ਟ੍ਰੇਨਿੰਗ 'ਚੋਂ ਨਿਕਲੇ ਉਸ ਕਾਕੂਲ ਟ੍ਰੇਨਿੰਗ ਸੈਂਟਰ 'ਚੋਂ ਜਿੱਥੇ ਇਹਨਾਂ ਦੀ ਅਕੈਡਮੀ ਹੈ, ਔਰ ਕਹਿੰਦੇ ਵੀ ਅਸੀਂ ਝੰਬੇ 8-10 ਕੁੱਟ ਕੱਟ ਕੇ, ਕਹਿੰਦੇ ਜਿਉਂ ਹੀ ਅਸੀਂ ਵਾਪਸ ਪਹੁੰਚੇ ਉਹ ਚੀਕਾਂ ਮਾਰਦੇ ਘੰਟੇ ਕੁ ਬਾਅਦ ਆ ਕੇ ਸਾਡੇ ਕਮਾਂਡਿੰਗ ਅਫਸਰ ਦੇ ਅੱਗੇ ਆ ਕੇ ਉਹਨਾਂ ਨੇ ਪੂਰਾ ਇਸ਼ੂ ਬਣਾ ਦਿੱਤਾ। ਨਾਲ ਉਹਨਾਂ ਦੇ DC ਵੀ, ਦੂਜਾ ਵੀ, ਉਹਨਾਂ ਦੇ ਫੋਨ ਆ ਗਏ। ਤੇ ਹੁਣ ਕਹਿੰਦੇ ਕਰਨਲ ਸਾਡਾ, ਉਹਨੇ ਕਹਿੰਦਾ ਸਾਨੂੰ ਸੱਦਿਆ ਉਹਨਾਂ ਦੇ ਸਾਹਮਣੇ, ਕਹਿੰਦੇ ਉਹ ਜੋ ਕਹਿ ਸਕਦਾ ਸੀ ਨਾ ਉਹਨੇ ਸਾਨੂੰ ਕਿਹਾ। ਉਹ ਵੀ ਖੁਸ਼ ਹੋ ਗਏ ਜੋ ਉਹ ਚਲੇ ਗਏ। ਤੇ ਕਹਿੰਦੇ ਉਹਨਾਂ ਨੂੰ ਕਹਿੰਦੇ ਓਏ ਸੰਭਲ ਕੇ ਰਿਹਾ ਕਰੋ ਬਸ। ਹਾਂ ਵੀ ਉਹਨਾਂ ਨੂੰ ਤਾਂ ਐਂ ਲੱਗਾ ਕਿ ਵੀ ਇਹਨਾਂ ਨੂੰ ਹੁਣ ਕੈਂਸਲ ਕਰਨਗੇ। ਸੋ ਇਹਨੂੰ ਕਹਿੰਦੇ ਟੈਪ ਔਨ ਦਾ ਰਿਸਟ। ਸੋ ਇਹ ਜੋ ਕੁਛ ਇਹਨੇ ਕੀਤਾ ਸੁਪਰੀਮ ਕੋਰਟ ਨੇ ਕਿ ਜੀ ਸਰਕਾਰ ਨੂੰ ਚੰਬਿਆ ਹੈ ਤੁਸੀਂ, ਇਹ ਉਹੀ ਹੈ ਟੈਪ ਔਨ ਦਾ ਰਿਸਟ। ਅਲਟੀਮੇਟ ਇਹ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਦੇ ਆਰ ਇਨ ਕਾਹੂਟਸ, ਜਾਂ ਕਹਿੰਦੇ ਹੈਂਡ ਇਨ ਗਲਵ। ਇਹ ਇੱਕੋ ਹੀ, ਇਹ ਸਾਰੇ ਜਿਹੋ ਜਿਹੇ ਕੋਕੋ ਦੇ ਨਿਆਣੇ ਇਹ ਉਹੀ ਨੇ ਸਾਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰ ਗੁਜ਼ਾਰਾ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।